ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TVAG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 6 फरवरी 2020 25 माघ नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TVAG4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TVAG4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TVAG4 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TVAG4 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TVAG4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TVAG4 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਜੋ ਅੱਜ ਦੀ ਵਿਚਾਰ ਚਰਚਾ ਹੈ, ਜੋ ਉਸ ਦੇ ਵਿਸ਼ੇ ਨੇ, ਉਸ ਬਾਰੇ ਥੋੜੀ ਤੁਹਾਨੂੰ ਜਾਣਕਾਰੀ ਦੇ ਦੇਣਾ ਚਾਹੁੰਦੇ ਹਾਂ। ਵਿਊਅਰਸ, ਬੀਤੇ ਕੱਲ ਯਾਨੀ ਕਿ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਸੀ। ਸੋ ਇਸ ਨੂੰ ਥਾਈਂ ਮਨਾਇਆ ਗਿਆ ਔਰ ਇਸ ਵਿੱਚ ਜੋ ਕਸ਼ਮੀਰੀਆਂ, ਪਾਕਿਸਤਾਨੀਆਂ ਤੇ ਸਿੱਖਾਂ ਨੇ ਥਾਂ ਇਕੱਠੇ ਹੋ ਕੇ ਕਸ਼ਮੀਰੀਆਂ ਦੇ ਹੱਕ ਵਿੱਚ ਜੋ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਇਸ ਦੇ ਬਿਹਾਫ ਤੇ ਨਿਊਯਾਰਕ ਦੇ ਵਿੱਚ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਵੀ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ, ਜਿਸ ਨੂੰ ਆਰਗੇਨਾਈਜ਼ ਕੀਤਾ ਸੀ ਰਜ਼ਾ ਰਜ਼ਾਕ ਹੋਰਾਂ ਨੇ ਔਰ ਬਹੁਤ ਹੀ ਵਧੀਆ ਫੰਕਸ਼ਨ ਸੀ ਉਹਨਾਂ ਦਾ। ਸੋ ਇਸ ਵਿੱਚ ਸਿੱਖਾਂ, ਕਸ਼ਮੀਰੀਆਂ ਤੇ ਪਾਕਿਸਤਾਨੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਔਰ ਇਸ ਵਿੱਚ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਵੀ ਸਭ ਨੂੰ ਉੱਥੇ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਸੋ ਬਹੁਤ ਹੀ ਵਧੀਆ ਫੰਕਸ਼ਨ ਸੀ। ਅਸੀਂ ਉਹਨਾਂ ਜੋ ਵੀ ਉਹਨਾਂ ਨੇ ਆਰਗੇਨਾਈਜ਼ਰ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਬਿਹਾਫ ਦੇ ਉੱਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਜੀ ਨੇ ਵੀ ਜੋ ਆਜ਼ਾਦ ਕਸ਼ਮੀਰ ਦੀ ਰਾਜਧਾਨੀ ਹੈ ਉਸ ਨੂੰ ਜੋ ਮੁਜ਼ੱਫਰਾਬਾਦ ਹੈ ਉੱਥੇ ਸੰਬੋਧਨ ਕੀਤਾ ਸੋ ਉੱਥੇ ਉਹਨਾਂ ਨੇ ਬਹੁਤ ਹੀ ਧੜੱਲੇਦਾਰ ਜੋ ਸਪੀਚ ਹੈ ਉਹ ਦਿੱਤੀ ਔਰ ਕਸ਼ਮੀਰੀਆਂ ਦੇ ਹੱਕ ਵਿੱਚ ਜੋ ਨਾਰਾ ਮਾਰਿਆ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪ੍ਰਣ ਵੀ ਕੀਤਾ ਕਿ ਉਹ ਜੋ ਭਾਰਤ ਦੇ ਕਬਜ਼ੇ ਹੇਠ ਜੋ ਜੰਮੂ ਕਸ਼ਮੀਰ ਦੇ ਲੋਕ ਨੇ ਉਹਨਾਂ ਨੂੰ ਉਹ ਆਜ਼ਾਦ ਕਰਵਾਉਣਗੇ ਔਰ ਉਹਨਾਂ ਨੇ ਜੋ ਭਾਰਤ ਸਰਕਾਰ, ਜੋ ਮੋਦੀ ਸਰਕਾਰ ਹੈ ਉਸ ਨੂੰ ਔਰ ਜੋ ਭਾਰਤ ਦੇ ਜੋ ਫੌਜੀ ਮੁਖੀ ਨੇ ਉਹਨਾਂ ਨੇ ਤਾੜਨਾ ਕੀਤੀ ਕਿ ਜੋ ਉਹ ਜੰਗਬਾਜ਼ੀ ਦੀਆਂ ਜੋ ਗੱਲਾਂ ਨੇ, ਭੜਕਾਹਟ ਵਾਲੀਆਂ ਗੱਲਾਂ ਨੇ, ਉਹ ਨਾ ਕਰਨ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਔਰ ਦੂਸਰੇ ਪਾਸੇ ਤੁਰਕੀ ਤੇ ਪਾਕਿਸਤਾਨ ਦੀਆਂ ਸਰਕਾਰਾਂ ਵਿੱਚ ਜੋ ਦੋਹਾਂ ਦੇਸ਼ਾਂ ਦੇ ਸ਼ਹਿਰੀਆਂ ਨੂੰ ਜੋ ਦੋਹਰੀ ਨਾਗਰਿਕਤਾ ਦੇਣ ਤੇ ਗੱਲਬਾਤ ਚੱਲ ਰਹੀ ਹੈ, ਸੋ ਇਸ ਨਾਲ ਜੋ ਭਾਰਤ ਸਰਕਾਰ ਹੈ ਉਸ ਨੂੰ ਬਹੁਤ ਤਕਲੀਫ ਹੋਈ। ਉਹਨਾਂ ਨੇ ਇੱਕ ਆਰਟੀਕਲ ਰਾਹੀਂ ਇਸ ਦਾ ਮਜ਼ਾਕ ਉਡਾਇਆ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ, ਜੋ ਤੁਹਾਡੀਆਂ ਲਿਖਤਾਂ ਨੇ ਔਰ ਜੋ ਕਸ਼ਮੀਰ ਦਾ ਮੁੱਦਾ ਹੈ ਉਸ ਉੱਪਰ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਜੋ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਵੀ ਡਾਕਟਰ ਸਾਹਿਬ ਕੋਲੋਂ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਅੱਜ ਦੇ ਪ੍ਰੋਗਰਾਮ ਦਾ ਵੀ ਸਿਨੋਪਸਿਸ ਦਿੱਤਾ ਤੇ ਕੱਲ ਜਿਹੜਾ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਜਿਹੜਾ ਕਿ 1990 ਦੇ ਵਿੱਚ ਜਿਸ ਦੀ ਸ਼ੁਰੂਆਤ ਹੋਈ, ਬੇਨਜ਼ੀਰ ਭੁੱਟੋ ਪ੍ਰਾਈਮ ਮਿਨਿਸਟਰ ਸੀ, ਨਵਾਜ਼ ਸ਼ਰੀਫ ਪੰਜਾਬ ਦੇ ਚੀਫ ਮਿਨਿਸਟਰ ਸਨ ਔਰ ਜਮਾਤੇ ਇਸਲਾਮੀ ਜਮਾਤ ਨੇ ਸੁਜੈਸਟ ਕੀਤਾ ਔਰ ਇਸ ਦੀ ਸ਼ੁਰੂਆਤ ਹੋਈ। 30 ਸਾਲ ਇਸ ਦਿਨ ਨੂੰ ਮਨਾਉਂਦਿਆਂ ਹੋ ਗਏ ਨੇ
ਔਰ ਜ਼ਾਹਰ ਹੈ ਕਿ ਇਸ ਸਾਲ ਇਸ ਦੀ ਹੋਰ ਵੀ ਅਹਿਮੀਅਤ ਸੀ, ਕਿਉਂਕਿ ਜਿਸ ਤਰੀਕੇ ਨਾਲ 5 ਅਗਸਤ 2019 ਨੂੰ ਮੋਦੀ ਸਰਕਾਰ ਨੇ ਕਨਸਟੀਟਿਊਸ਼ਨਲ ਗੁੰਡਾਗਰਦੀ ਕਰਦਿਆਂ, ਆਇਨੀ ਗੁੰਡਾਗਰਦੀ ਕਰਦਿਆਂ ਆਰਟੀਕਲ 370 ਹੀ ਖਤਮ ਨਹੀਂ ਕੀਤਾ, ਜੰਮੂ ਕਸ਼ਮੀਰ ਦਾ ਵਜੂਦ ਹੀ ਖਤਮ ਕਰ ਦਿੱਤਾ ਹੈ। ਜੰਮੂ ਕਸ਼ਮੀਰ ਔਰ ਲੱਦਾਖ ਨੂੰ ਦੋ ਯੂਨੀਅਨ ਟੈਰੀਟਰੀਜ਼, ਜਿਹਦਾ ਮਤਲਬ ਹੈ ਕਿ ਡਾਇਰੈਕਟ ਸੈਂਟਰਲੀ ਐਡਮਿਨਿਸਟਰਡ ਸਟੇਟਸ ਦੇ ਵਿੱਚ ਕਨਵਰਟ ਕਰ ਦਿੱਤਾ ਹੈ। ਜੀ। ਔਰ ਅਸੀਂ ਦੇਖ ਰਹੇ ਹਾਂ ਕਿ ਪਿਛਲੇ 6 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਕਸ਼ਮੀਰ ਇੱਕ ਖੁੱਲੀ ਜੇਲ੍ਹ ਹੈ ਔਰ ਲੋਕਾਂ ਦੇ ਉੱਤੇ ਜ਼ੁਲਮਾਂ ਦਾ ਸਿਲਸਿਲਾ ਜਾਰੀ ਹੈ, ਜਿਸ ਦੀ ਅਸੀਂ ਅਕਸਰ ਚਰਚਾ ਕਰਦੇ ਹਾਂ। ਜੀ। ਪਰ ਕੱਲ੍ਹ ਇਹ ਚਰਚਾ ਦੁਨੀਆ ਭਰ ਦੇ ਵਿੱਚ ਦੇਖਣ ਨੂੰ, ਸੁਣਨ ਨੂੰ ਮਿਲੀ। ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ, ਜਿੱਥੇ ਕਿ ਕੋਈ ਸ਼ਹਿਰ, ਕੋਈ ਕਸਬਾ, ਕੋਈ ਪਿੰਡ ਐਸਾ ਨਹੀਂ ਜਿੱਥੇ ਵਿਖਾਵੇ ਨਾ ਹੋਏ ਹੋਣ, ਰੋਸ ਵਿਖਾਵੇ, ਪ੍ਰੋਟੈਸਟ ਰੈਲੀਆਂ ਨਾ ਹੋਈਆਂ ਹੋਣ। ਔਰ ਚੰਗੀ ਗੱਲ ਹੈ ਕਿ ਜਿੱਥੇ ਪਾਕਿਸਤਾਨ ਦੇ ਵਿੱਚ ਸਿਆਸੀ ਪਾਰਟੀਆਂ ਦਾ ਇੱਕ ਦੂਸਰੇ ਪ੍ਰਤੀ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਮਨ ਮੁਟਾਵ ਜਾਂ ਟਕਰਾਅ ਰਹਿੰਦਾ ਹੈ, ਕੱਲ ਇਹ ਗੱਲ ਨਜ਼ਰ ਆਈ ਕਿ ਸਾਰਾ ਪਾਕਿਸਤਾਨ 20 ਕਰੋੜ ਲੋਕ ਕਸ਼ਮੀਰੀਆਂ ਦੇ ਨਾਲ ਖੜੇ ਨੇ ਔਰ ਸੱਚਮੁੱਚ ਹੀ ਇਹ ਇੱਕ ਸੋਲੀਡੈਰਿਟੀ ਦਾ ਜਿਹੜਾ ਹੈ ਉਹ ਵਿਖਾਵਾ ਸੀ। ਔਰ ਬਾਕੀ ਦੁਨੀਆ 'ਚ ਵੀ ਜਿੱਥੇ ਡਾਇਸਪੋਰਾ ਪਾਕਿਸਤਾਨੀ ਕਮਿਊਨਿਟੀ ਹੈ, ਕਸ਼ਮੀਰ ਕਮਿਊਨਿਟੀ ਹੈ, ਔਰ ਜਿਵੇਂ ਤੁਸੀਂ ਸ਼ੁਰੂ 'ਚ ਹੀ ਕਿਹਾ ਵੀ ਸਿੱਖਾਂ ਨੇ ਵੀ ਹਰ ਥਾਂ ਤੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਹਾਲਾਂਕਿ ਬੀਤੇ ਐਤਵਾਰ ਇੱਕ ਫੰਕਸ਼ਨ ਜਿਹੜਾ ਕਿ ਪਾਕਿਸਤਾਨੀ ਆਰਗੇਨਾਈਜੇਸ਼ਨ ਵੱਲੋਂ ਹੀ PAPAC ਵੱਲੋਂ ਬਰੁਕਲਿਨ 'ਚ ਆਰਗੇਨਾਈਜ਼ ਕੀਤਾ ਗਿਆ ਸੀ, ਉਹ ਵੀ ਵੈਲ ਅਟੈਂਡਡ ਸੀ। ਔਰ ਖਾਸ ਤੌਰ ਤੇ ਉਹਦੇ 'ਚ ਪਾਕਿਸਤਾਨ ਤੋਂ ਸੈਨੇਟਰ ਕੈਪਟਨ ਸ਼ਾਹੀਨ ਭੱਟ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਅਸੀਂ ਵੀ ਉਸ ਦੇ ਵਿੱਚ ਇੱਕ ਸਪੀਕਰ ਦੇ ਤੌਰ ਤੇ ਸ਼ਮੂਲੀਅਤ ਕੀਤੀ। ਸਿੱਖ ਡੈਲੀਗੇਸ਼ਨ ਉਸ ਦੇ ਵਿੱਚ ਮੌਜੂਦ ਸੀ। ਔਰ ਕੱਲ ਕਿਉਂਕਿ ਇਹੀ ਪ੍ਰੋਗਰਾਮ ਜਿਹੜਾ ਟੇਸਟ ਆਫ ਲਾਹੌਰ 'ਚ ਇੱਥੇ ਜੈਕਸਨ ਹਾਈਟ 'ਚ ਰੱਖਿਆ ਹੋਇਆ ਸੀ, ਉਹੀ ਟਾਈਮ ਸੀ, ਤੇ ਅਸੀਂ ਐਤਵਾਰ ਦੇ ਪ੍ਰੋਗਰਾਮ ਨੂੰ ਕੱਲ ਜਿਹੜਾ ਉਹ ਚਲਾਇਆ ਉਸ ਪੀਰੀਅਡ 'ਚ, ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ, ਕਿਉਂਕਿ ਹੋਰ ਵੀ ਸਾਰੇ ਸਪੀਕਰਸ ਫੁੱਲ 3-3.5 ਘੰਟੇ ਦਾ ਇਹ ਪ੍ਰੋਗਰਾਮ ਚੱਲਿਆ। ਔਰ ਜਿਹੜਾ ਕੱਲ ਦਾ ਪ੍ਰੋਗਰਾਮ ਥਿੰਕ ਟੈਂਕ, ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਖਾਸ ਤੌਰ ਤੇ ਜਿੱਥੇ ਕਸ਼ਮੀਰ ਸੋਲੀਡੈਰਿਟੀ ਡੇ ਦੇ ਲਈ ਸੀ, ਉੱਥੇ ਸਾਡੇ TV 84 ਪਰਿਵਾਰ ਦੇ ਜਿਹੜੇ ਉਹ ਪਿਆਰੇ ਮੈਂਬਰ ਜਿਹੜੇ ਸਾਨੂੰ ਅਲਵਿਦਾ ਕਹਿ ਗਏ ਨੇ, ਸਲੀਮ ਮਲਕ ਸਾਹਿਬ, ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਪ੍ਰੋਗਰਾਮ ਵੀ ਸੀ। ਹਾਲਾਂਕਿ ਉਹਨਾਂ ਨੂੰ ਲਗਭਗ 4 ਮਹੀਨੇ ਦੇ ਕਰੀਬ ਹੋ ਗਏ ਨੇ ਸਾਥੋਂ ਵਿਛੜਿਆ। ਬਿਲਕੁਲ। ਲੇਕਿਨ ਜਿਵੇਂ ਮੈਨੂੰ ਇਹ ਤਾਜ਼ਾ ਹੀ ਪਤਾ ਲੱਗਾ ਕਿ ਇਹ ਵੀ ਇਸਲਾਮਿਕ ਫੇਥ ਦੇ ਮੁਤਾਬਕ ਹੈ ਕਿ ਇਸ ਕਿਸਮ ਦੀ ਟ੍ਰੈਜਡੀ ਤੋਂ ਬਾਅਦ ਲਗਭਗ 4-4.5 ਮਹੀਨੇ ਜਿਹੜੀ ਵਿਡੋ ਹੁੰਦੇ ਨੇ ਉਹ ਬਾਹਰ ਨਹੀਂ ਜਾਂਦੇ। ਔਰ ਇਹ ਵੀ ਇੱਕ ਕਾਰਨ ਸੀ ਕਿ ਕਿਉਂਕਿ ਉਹਨਾਂ ਨੂੰ ਅਸੀਂ ਪਹਿਲਾਂ ਵੀ ਸੁਜੈਸਟ ਕੀਤਾ ਸੀ ਕਿ ਫੰਕਸ਼ਨ ਤੁਸੀਂ ਅਰਲੀ ਰੱਖੋ, ਹਾਲਾਂਕਿ ਇਮੀਡੀਏਟ ਸ਼ੋਕ ਸਮਾਗਮ ਹੋ ਗਿਆ ਸੀ, ਪਰ ਫਿਰ ਜਿਵੇਂ ਰਾਜਾ ਰਜ਼ਾਕ ਜੀ ਨਾਲ ਜਿਹੜੀ ਗੱਲਬਾਤ ਹੋਈ ਕਿ ਅਸੀਂ ਇਸ 5 ਫਰਵਰੀ ਦੇ ਦਿਨ ਨੂੰ ਚੁਣਿਆ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ 27 ਸਤੰਬਰ ਨੂੰ ਜਿਹੜਾ ਵੱਡਾ ਪ੍ਰੋਟੈਸਟ ਹੋਇਆ ਸੀ, ਉਹਦੇ 'ਚ ਵੀ ਮਲਕ ਸਾਹਿਬ ਦਾ ਇੱਕ ਯੂਨੀਕ ਯੋਗਦਾਨ ਸੀ। ਔਰ ਉਹ ਹਮੇਸ਼ਾ ਹੀ ਕਸ਼ਮੀਰੀਆਂ ਦੇ ਮੁੱਦੇ ਤੇ ਔਰ ਭਾਰਤ ਦੇ ਵਿੱਚ ਜੋ ਜ਼ੁਲਮਾਂ ਦੀ ਗੱਲ ਹੈ ਉਸ ਬਾਰੇ ਆਵਾਜ਼ ਬੁਲੰਦ ਕਰਦੇ ਸੀ। ਸੋ ਕੱਲ ਦਾ ਪ੍ਰੋਗਰਾਮ ਇੱਕ ਜਿੱਥੇ ਕਸ਼ਮੀਰ ਸੋਲੀਡੈਰਿਟੀ ਡੇ ਦੇ ਤੌਰ ਦੇ ਉੱਤੇ ਉਸਨੇ ਆਪਣੀ ਥਾਂ ਬਣਾਈ, ਉੱਥੇ ਕਿਉਂਕਿ ਸਿੱਖ ਕਮਿਊਨਿਟੀ ਵੱਲੋਂ ਇਹ ਐਫਰਟ ਸਾਡੇ ਵੀਰਾਂ ਨੇ ਕੀਤਾ ਸੀ ਨਿਊਯਾਰਕ 'ਚ ਕਿ ਅਸੀਂ ਮਲਕ ਸਾਹਿਬ ਦੇ ਬੱਚਿਆਂ ਦੇ ਲਈ ਖਾਸ ਤੌਰ ਤੇ ਉਹਨਾਂ ਦੀ ਐਜੂਕੇਸ਼ਨ ਲਈ ਥੋੜਾ ਬਹੁਤ, ਜਿਹਨੂੰ ਅਸੀਂ ਪੰਜਾਬੀ 'ਚ ਤਿਲ ਫੁੱਲ ਕਹਿੰਦੇ ਉਹ ਅਸੀਂ ਕਰਨਾ। ਉਸ $10,000 ਜਿਹੜਾ ਸਿੱਖ ਸੰਗਤਾਂ ਨੇ ਇਕੱਠਾ ਕੀਤਾ ਸੀ। ਸਾਡੀ ਚਾਹਨਾ ਸੀ ਕਿ ਜਿੱਥੇ ਇੱਕ ਚੰਗਾ ਸਮਾਗਮ ਹੋਏ, ਜਿੱਥੇ ਉਹਨਾਂ ਦੀ ਅਹਿਲੀਆ ਜਿਹੜੇ ਨੇ ਉਹਨਾਂ ਨੂੰ ਆਨਰ ਕੀਤਾ ਜਾਏ, ਉੱਥੇ ਜਿਹੜਾ ਉਹਨਾਂ ਦੀ ਕੀ ਸੇਵਾ ਹੈ ਮਲਕ ਸਾਹਿਬ ਦੀ ਸਿੱਖ ਕੌਮ ਪ੍ਰਤੀ, ਐਟਲੀਸਟ ਪਾਕਿਸਤਾਨੀ ਕਮਿਊਨਿਟੀ ਨੂੰ ਵੀ ਇਸ ਗੱਲ ਬਾਰੇ ਜਿਹੜਾ ਉਹ ਜਾਣਕਾਰੀ ਹੋਏ ਕਿ ਕਿਵੇਂ 3-4 ਸਾਲ ਦੇ ਵਿੱਚ ਇਹ ਮੁਹੱਬਤ ਦੀਆਂ ਤੰਦਾਂ ਕਿੰਨੀਆਂ ਮਜ਼ਬੂਤ ਹੋਈਆਂ ਔਰ ਉਹ ਸਾਡੀ ਕਮਿਊਨਿਟੀ ਦੇ ਵਿੱਚ ਕਿੰਨੇ ਸਤਿਕਾਰੇ ਪਿਆਰੇ ਜਾਂਦੇ ਸੀ। ਔਰ ਚੰਗੀ ਗੱਲ ਸੀ ਕਿ ਕੱਲ ਦੇ ਪ੍ਰੋਗਰਾਮ 'ਚ ਪਾਕਿਸਤਾਨ ਦੇ ਨਿਊਯਾਰਕ ਵਿੱਚ ਕੌਂਸਲ ਜਨਰਲ ਬੀਬੀ ਆਇਸ਼ਾ ਅਲੀ ਖਾਨ ਉਹ ਵੀ ਮੌਜੂਦ ਸਨ। ਸੀਨੀਅਰ ਡਿਪਲੋਮੈਟ ਨੇ, 15-16 ਸਾਲ ਤੋਂ ਦੀ ਉਹਨਾਂ ਦੀ ਸਰਵਿਸ ਹੈ
ਦਿੱਲੀ ਦੇ ਵਿੱਚ ਵੀ ਰਹੇ 2015-16 ਤੋਂ ਲੈ ਕੇ 3 ਸਾਲ ਦੇ ਕਰੀਬ। ਸੋ ਉਹਨਾਂ ਨਾਲ ਪਹਿਲਾਂ ਵੀ ਸਟੇਜ ਸਾਂਝੀ ਕਰਨ ਦਾ ਮੌਕਾ ਬਣਿਆ ਸੀ, ਲੇਕਿਨ ਕੱਲ ਖੁੱਲੇ ਟਾਈਮ 'ਚ ਗੱਲਬਾਤ ਵੀ ਹੋਈ ਔਰ ਉਹਨਾਂ ਨੇ ਵੀ ਜਿਸ ਤਰੀਕੇ ਨਾਲ ਜਿੱਥੇ ਇੱਕ ਡਿਪਲੋਮੈਟ ਦੇ ਨਾਤੇ ਉਹਨਾਂ ਦੀਆਂ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਵੀ ਕਿੰਨੀ ਗੱਲ ਉਹਨਾਂ ਨੇ ਕਰਨੀ ਹੈ, ਪਰ ਮੈਨੂੰ ਇਹ ਲੱਗਾ ਕਿ ਵੀ ਉਹ ਕਾਫੀ ਬ੍ਰਿਲੀਅੰਟਲੀ ਆਪਣੇ ਜਿੱਥੇ ਕਸ਼ਮੀਰ ਦੇ ਕੇਸ ਬਾਰੇ ਜਾਂ ਦੂਸਰੇ ਬਾਰੇ ਆਪਣੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ, ਉੱਥੇ ਉਹ ਇਨਸਾਨੀ ਜਜ਼ਬਾ ਵੀ ਜਿਵੇਂ ਉਹਨਾਂ ਨੇ ਉਹਨਾਂ ਨੂੰ ਮਲਕ ਸਾਹਿਬ ਦੇ ਘਰੋਂ ਬੀਬੀ ਜੀ ਨੂੰ ਜਿਵੇਂ ਉਹਨਾਂ ਨੇ ਵੀ ਜਿਹੜਾ ਹੈ ਉਹ ਕੰਸੋਲ ਵੀ ਕੀਤਾ, ਉਹਨਾਂ ਲਈ ਪਿਆਰ ਦੇ ਸ਼ਬਦ ਵੀ ਕਹੇ। ਸੋ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਵੀ ਕੱਲ੍ਹ ਦੀ ਗੈਦਰਿੰਗ ਵੀ ਇੱਕ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ ਔਰ ਉਹਦੇ 'ਚ ਕਸ਼ਮੀਰੀ ਲੋਕਲ ਆਗੂ ਜਿਹੜੇ ਨੇ ਸਰਦਾਰ ਸਵਾਰ ਖਾਨ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਮੈਨੂੰ ਮੌਕਾ ਬਣਿਆ ਐਜ਼ ਏ ਕੀ ਨੋਟ ਸਪੀਕਰ, ਉਹਨਾਂ ਨੇ ਮੈਨੂੰ ਬੋਲਣ ਲਈ ਕਿਹਾ ਔਰ ਚੀਫ ਗੈਸਟ ਜਿਹੜੇ ਨੇ ਜ਼ਾਹਰ ਹੈ ਕਿ ਕੌਂਸਲ ਜਨਰਲ ਸਨ। ਸੋ ਉਹ ਪ੍ਰੋਗਰਾਮ ਵੀ ਸਾਡੀ ਟੈਕਨੀਕਲ ਟੀਮ ਨੇ ਕੈਮਰੇ ਦੇ ਵਿੱਚ ਬੰਦ ਕੀਤਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਨੂੰ ਦਿਖਾਵਾਂਗੇ। ਔਰ ਭੈਣ ਜੀ ਫਰੀਦਾ ਖਾਨ ਜਿਹੜੇ ਬੜੇ ਪਿਆਰੇ ਨੇ ਇਸ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਹਵਾਲੇ ਨਾਲ ਵੀ ਔਰ ਵੈਸੇ ਵੀ ਉਹਨਾਂ ਦੇ ਵਡੇਰੇ ਇੱਧਰੋਂ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ 47 'ਚ ਗਏ ਔਰ ਉਹ ਸਿੱਖਾਂ ਦੀ ਸਾਈਕੀ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ ਔਰ ਕਸ਼ਮੀਰੀਆਂ ਪ੍ਰਤੀ ਔਰ ਮਲਕ ਸਾਹਿਬ ਪ੍ਰਤੀ ਵੀ। ਮੈਂ ਦੇਖਿਆ ਕਿ ਵੀ ਕੱਲ ਹਰ ਇੱਕ ਨੇ ਉਸ ਘਾਟ ਨੂੰ ਮਹਿਸੂਸ ਕੀਤਾ ਔਰ ਕਰਨਲ ਮਕਬੂਲ ਮਲਿਕ ਜਿਹੜੇ ਚੇਅਰਪਰਸਨ ਵੀ ਨੇ ਔਰ ਰੂਏ ਰਵਾਨ ਨੇ ਇਹ ਸਾਰੀ ਮੂਵਮੈਂਟ ਦੇ ਵੀ, ਉਹਨਾਂ ਨੇ ਵੀ ਜਿੱਥੇ ਕਸ਼ਮੀਰੀਆਂ ਦੇ ਲਈ ਹਾਂ ਦਾ ਨਾਰਾ ਤਾਂ ਹਮੇਸ਼ਾ ਹੀ ਹੁੰਦਾ ਹੈ, ਪਰ ਉਹਨਾਂ ਨੇ ਸਟ੍ਰੈਟੇਜਿਕ ਖਾਲਿਸਤਾਨ ਦੀ ਕੀ ਅਹਿਮੀਅਤ ਹੈ ਔਰ ਕਸ਼ਮੀਰ ਕਿੰਨਾ ਅਹਿਮ ਹੈ ਇਸ ਮੁੱਦੇ ਨੂੰ ਵੀ ਉਹਨਾਂ ਨੇ ਟੱਚ ਬੇਸ ਕੀਤਾ। ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖਾਂਗੇ ਕਿ ਇਸ ਕਿਸਮ ਦੇ ਮੁੱਦਿਆਂ ਦੇ ਉੱਤੇ ਅਸੀਂ ਕੁਝ ਪੈਨਲ ਡਿਸਕਸ਼ਨ ਵੀ ਰੱਖੀਏ। ਲੇਕਿਨ ਮੈਂ ਇਸ ਹਵਾਲੇ ਨਾਲ ਵੀ ਗੱਲ ਕਰਨਾ ਚਾਹੁੰਦਾ ਹਾਂ ਵੀ ਖਾਸ ਤੌਰ 'ਤੇ ਆਜ਼ਾਦ ਕਸ਼ਮੀਰ 'ਚ ਦੂਸਰੀ ਵਾਰ ਉਹਨਾਂ ਦੀ ਜਿਹੜੀ ਨੈਸ਼ਨਲ ਅਸੈਂਬਲੀ ਆਜ਼ਾਦ ਕਸ਼ਮੀਰ ਦੀ ਅਸੈਂਬਲੀ ਉਹ ਮੁਜ਼ੱਫਰਾਬਾਦ 'ਚ ਹੈ ਉਹਨਾਂ ਦੀ ਕੈਪੀਟਲ 'ਚ ਔਰ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਉਸ ਲੈਜਿਸਲੇਚਰ ਨੂੰ ਐਡਰੈਸ ਕੀਤਾ। 49 ਮੈਂਬਰਸ ਨੇ 49 ਜੰਮੂ ਉਸ ਆਜ਼ਾਦ ਕਸ਼ਮੀਰ ਅਸੈਂਬਲੀ ਦੇ ਔਰ ਸਪੀਕਰ ਸ਼ਾਹ ਗੁਲਾਮ ਕਾਦਰ ਔਰ ਪ੍ਰਾਈਮ ਮਿਨਿਸਟਰ ਫਾਰੂਕ ਹੈਦਰ ਖਾਨ। ਸੋ ਜ਼ਾਹਰ ਹੈ ਕਿ ਮੈਂ ਕੱਲ੍ਹ ਤਾਂ ਬਿਜ਼ੀ ਸੀ, ਅੱਜ ਮੈਂ ਉਸ ਪ੍ਰੋਗਰਾਮ ਨੂੰ ਦੇਖਿਆ ਜਿਸ ਦੇ ਵਿੱਚ ਫਾਰੂਕ ਹੈਦਰ ਹੋਰਾਂ ਦੀ ਪ੍ਰੈਜੈਂਟੇਸ਼ਨ ਵੀ, ਸਪੀਕਰ ਦੀ ਵੀ ਔਰ ਬੈਰਿਸਟਰ ਸੁਲਤਾਨ ਮਹਿਮੂਦ ਜਿਹੜੇ ਸ਼ਾਇਦ ਰਿਪਰੈਜ਼ੈਂਟ ਹੀ ਕਰਦੇ ਨੇ ਤਹਿਰੀਕ ਇਨਸਾਫ ਨੂੰ ਔਰ ਇਹਨਾਂ ਸਾਰਿਆਂ ਨੂੰ ਵੀ ਦੇਖਿਆ, ਹੋਰਨਾਂ ਨੂੰ ਵੀ। ਹਾਲਾਂ ਕੁੱਲ ਮਿਲਾ ਕੇ ਮੈਨੂੰ ਉਹਨਾਂ ਦੀ ਜਿਸ ਤਰੀਕੇ ਨਾਲ ਅਸੈਂਬਲੀ ਦੀ ਕਾਰਵਾਈ ਸੀ, ਸਪੀਕਰ ਇੰਪ੍ਰੈਸਿਵ ਸੀ ਪਰ ਇਨੀਸ਼ੀਅਲੀ ਜਿਹਨਾਂ ਨੇ ਕੰਡਕਟ ਕੀਤਾ ਪਰ ਇਨੀਸ਼ੀਅਲੀ ਜਿਸ ਅੰਦਾਜ਼ ਦੇ ਵਿੱਚ ਥੋੜ੍ਹੀਆਂ ਬਹੁਤ ਇੱਕ ਦੋ ਗੱਲਾਂ ਮੇਰੇ ਨੋਟਿਸ 'ਚ ਆਈਆਂ, ਮੈਨੂੰ ਇਹ ਲੱਗਾ ਕਿ ਵੀ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੈ। ਬਿਲਕੁਲ। ਔਰ ਖਾਸ ਤੌਰ 'ਤੇ ਫਿਰ ਜਦੋਂ ਪ੍ਰਾਈਮ ਮਿਨਿਸਟਰ ਫਾਰੂਕ ਹੈਦਰ ਖਾਨ ਹੋਰਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਉਹਦੇ 'ਚ ਵੀ, ਕਿਉਂਕਿ ਜਦੋਂ ਤੁਹਾਨੂੰ ਇਹ ਪਤਾ ਹੋਏ ਕਿ ਵੀ ਤੁਹਾਡੀ ਇਸ ਕਾਰਵਾਈ ਨੂੰ ਦੁਨੀਆ ਭਰ 'ਚ ਦੇਖਿਆ ਜਾ ਰਿਹਾ ਔਰ ਖਾਸ ਤੌਰ 'ਤੇ ਭਾਰਤ ਦੀਆਂ ਏਜੰਸੀਆਂ ਉਹਨਾਂ ਦੇ ਸਾਰੇ ਦੁਮਛੱਲੇ ਵੀ ਉਹਨੂੰ ਮੋਨੀਟਰ ਕਰ ਰਹੇ ਨੇ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੀ ਬੰਦ ਕਮਰਾ ਮੀਟਿੰਗ ਹੋ ਚੁੱਕੀ ਸੀ ਔਰ ਉਹਦੇ 'ਚ ਜੋ ਵੀ ਉਹਨਾਂ ਨੇ ਆਪਣੇ ਕੰਸਰਨ ਜੋ ਤੁਸੀਂ ਇਹ ਐਨਾਲਿਸਿਸ ਚੰਗੀ ਗੱਲ ਹੁੰਦੀ ਹੈ ਕਿ ਕਿਵੇਂ ਕਸ਼ਮੀਰ ਦਾ ਕੇਸ ਜਿਹੜਾ ਉਹ ਵਰਲਡ ਵਾਈਡ ਜਾਏ, ਕਿਵੇਂ ਰਿਪਰੈਜ਼ੈਂਟੇਸ਼ਨ ਕਸ਼ਮੀਰੀਆਂ ਦਾ ਵੀ ਵਿੱਚ ਹੋਏ ਔਰ ਕਿਵੇਂ ਪ੍ਰੈਸ਼ਰ ਬਿਲਟ ਹੋਏ। ਤੇ ਜਦੋਂ ਇੱਕ ਵਾਰ ਤੁਸੀਂ ਇਨਡੋਰ ਉਹ ਕਰ ਲਿਆ, ਜਦੋਂ ਤੁਸੀਂ ਬਾਹਰ ਕਰਦੇ ਹੋ, ਤੁਸੀਂ ਐਜ਼ ਏ ਪ੍ਰਾਈਮ ਮਿਨਿਸਟਰ ਐਡਰੈਸ ਕਰ ਰਹੇ ਹੋ ਆਜ਼ਾਦ ਕਸ਼ਮੀਰ ਦੇ ਔਰ ਤੁਹਾਨੂੰ ਦੇਖਿਆ ਜਾ ਰਿਹਾ ਦੁਨੀਆ ਭਰ, ਸੋ ਉਦੋਂ ਫਿਰ ਕਿਸੇ ਕਿਸਮ ਦੀ ਤਨਕੀਦ ਜਾਂ ਕਿਸੇ ਕਿਸਮ ਦਾ ਕੋਈ ਸ਼ੱਕ ਸ਼ੁਬਾ, ਭਾਵੇਂ ਉਹ ਗੁੱਡ ਫੇਥ 'ਚ ਹੀ ਹੈ, ਉਹਨਾਂ ਨੇ ਅਦਰਵਾਈਜ਼ ਬੜੀ ਲਾਇਲੀ ਪਾਕਿਸਤਾਨ ਦੇ ਨਾਲ ਵੀ ਆਪਣੀ ਲਾਇਲਟੀ ਬਾਰ-ਬਾਰ ਦੁਹਰਾਈ ਔਰ ਦੂਸਰਾ। ਲੇਕਿਨ ਮੈਨੂੰ ਥੋੜ੍ਹਾ ਜਿਹਾ ਇਹ ਸਾਰੇ ਤੋਂ ਲੱਗਾ ਕਿ ਵੀ ਇੱਕ ਪਾਸੇ ਕਿਸ ਕਿਸਮ ਦੇ ਸਫਿਸਟੀਕੇਟ ਉਹਨਾਂ ਦੇ ਡਿਪਲੋਮੈਟ ਨੇ ਇੰਡੀਆ ਦੇ, ਉਹਨਾਂ ਦੇ ਪੋਲੀਟੀਸ਼ੀਅਨ ਭਾਵੇਂ ਰਸਟਿਕ ਨੇ
ਪਰ ਆਪਣੇ ਉਹਨਾਂ ਗੁਨਾਹਾਂ ਨੂੰ ਵੀ ਛੁਪਾਉਣ ਲਈ ਉਹਨਾਂ ਨੇ ਕਿਵੇਂ ਉਹ ਜੈ ਸ਼ੰਕਰ ਵਰਗਾ ਬੰਦਾ ਔਰ ਕਿਵੇਂ ਦੁਨੀਆ ਭਰ ਦੀਆਂ ਰਾਜਧਾਨੀਆਂ ਜਾਂ ਚਾਰ ਚਫੇਰੇ ਫੈਲੇ ਹੋਏ ਨੇ। ਜੀ ਔਰ ਅਸੀਂ ਇਹਦੇ ਬਾਵਜੂਦ ਕਿ ਵਿਕਟਮ ਹੈ, 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰੇ ਗਏ ਨੇ, 6 ਮਹੀਨੇ ਤੋਂ ਜਿਹੜਾ ਉਹਨਾਂ ਦਾ ਉੱਥੇ ਜੀਣਾ ਹਰਾਮ ਕੀਤਾ ਹੋਇਆ, ਉਹਨਾਂ ਨੂੰ ਜੀਣ ਦਾ ਹੀ ਹੱਕ ਹੋਇਆ ਹੋਇਆ, ਉਹ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ। ਔਰ ਆਜ਼ਾਦ ਕਸ਼ਮੀਰ ਦੂਜੇ ਪਾਸੇ ਬੈਠੇ ਉਹਨਾਂ ਦੇ ਭਰਾ ਭੈਣਾਂ, ਉਸ ਚੋਂ ਬੇਸ਼ੱਕ ਦਰਦ ਦੇਖਿਆ ਜਾ ਸਕਦਾ ਸੀ, ਪਰ ਕੁਝ ਚੀਜ਼ਾਂ ਹੁੰਦੀਆਂ ਨੇ ਜਿਹਦੇ 'ਚ ਜਦੋਂ ਤੁਸੀਂ ਬਾਹਰ ਆਪਣਾ ਫੇਸ ਦਿਖਾਉਂਦੇ ਹੋ ਉਹ ਇੱਕ ਬਰੇਵ ਫੇਸ ਹੁੰਦਾ ਹੈ। ਔਰ ਮੈਂ ਸਮਝਦਾ ਵੀ ਉਹਦੇ 'ਚ ਇੱਕ ਪਾਰਟ ਜਿਹੜਾ, ਕਿਉਂਕਿ ਇਮਰਾਨ ਖਾਨ ਸਾਹਿਬ ਦਾ ਜਿਵੇਂ ਤੁਸੀਂ ਕਿਹਾ ਲੈਕਚਰ ਤਾਂ ਬਹੁਤ ਧੜੱਲੇਦਾਰ ਸੀ, ਬਿਲਕੁਲ ਪ੍ਰੈਜੈਂਟੇਸ਼ਨ ਉਹਨਾਂ ਦੀ ਰਿਮਾਰਕੇਬਲ ਸੀ, ਉਸੇ ਲਾਈਨ ਤੇ ਜਿਹੜੀ ਉਹਨਾਂ ਨੇ 27 ਸਤੰਬਰ ਨੂੰ UN ਜਨਰਲ ਅਸੈਂਬਲੀ ਦੇ ਵਿੱਚ ਕਹੀ। ਔਰ ਇਹ ਅਸੈਂਬਲੀ ਐਡਰੈਸ ਤੋਂ ਬਾਅਦ ਅੱਜ ਮੀਰਪੁਰ ਦੇ ਵਿੱਚ ਜਿਹੜੀ ਪਬਲਿਕ ਰੈਲੀ ਨੂੰ ਉਹਨਾਂ ਨੇ ਐਡਰੈਸ ਕੀਤਾ, ਉਹ ਵੀ ਬੜੀ ਧੜੱਲੇਦਾਰ, ਔਰ ਉਹਦੇ 'ਚ ਉਹਨਾਂ ਨੇ ਪਰਛੇ ਉਡਾਏ ਨੇ ਇਹਨਾਂ ਦੀਆਂ ਜਿਹੜੀਆਂ ਧਮਕੀਆਂ ਨੇ, ਉਹ ਭਾਵੇਂ ਫੌਜੀ ਚੀਫ ਹੈ ਜਾਂ ਮੋਦੀ ਹੈ ਕਿ ਜੀ ਅਸੀਂ 10 ਦਿਨ ਦੇ ਵਿੱਚ ਦਲੀਆ ਬਣਾ ਦੇਵਾਂਗੇ ਪਾਕਿਸਤਾਨ ਦਾ ਹੀ ਹੈ। ਉਹਨਾਂ ਕਿਹਾ ਸੰਭਲ ਕੇ ਗੱਲ ਕਰੋ ਤੁਸੀਂ, ਆਪਣਾ ਜਿਹੜਾ ਇਹ ਤੁਹਾਡੀ ਹਾਰ ਹੈ ਇਸ ਸਾਰੇ ਚੋਂ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਮੈਂ ਕਿਉਂਕਿ ਉਹਦਾ ਜਦੋਂ ਤੁਸੀਂ ਬਿਗਨਿੰਗ ਕਰਦੇ ਹੋ, ਕਿਉਂਕਿ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਫਾਰੂਕ ਹੈਦਰ ਖਾਨ ਹੋਰਾਂ ਨੇ ਇਮਰਾਨ ਖਾਨ ਨੂੰ ਐਡਰੈਸ ਕਰਦਿਆਂ ਇਹ ਕਿਹਾ ਕਿ ਜੀ ਤੁਸੀਂ ਵੱਡੇ ਬਣੋ, ਆਪਣਾ ਪੱਲਾ ਖੁੱਲਾ ਕਰੋ ਔਰ ਬਾਕੀ ਸਾਰੀਆਂ ਧਿਰਾਂ ਨੂੰ ਵੀ ਨਾਲ ਲੈ ਕੇ ਇਹ ਜਿਹੜਾ ਹੈ ਕਸ਼ਮੀਰ ਦੇ ਮੁੱਦੇ ਤੇ ਔਰ ਇੱਕ ਜਿਹੜਾ ਅਸੀਂ ਯਕਜ਼ਦੀ ਦਾ ਔਰ ਦੂਸਰਾ ਇਜ਼ਹਾਰ ਕਰੀਏ ਔਰ ਸਾਡੀ ਤਾਕਤ ਨਜ਼ਰ ਆਏ। ਹਾਲਾਂਕਿ ਮੈਂ ਸਮਝਦਾ ਕਿ ਵੀ ਗੁੱਡ ਫੇਥ ਸੀ, ਪਰ ਇਮਰਾਨ ਖਾਨ ਸਾਹਿਬ ਨੇ ਕਿਤੇ ਨਾ ਕਿਤੇ ਈਵਨ ਇਸ ਪਾਰਟ ਨੂੰ ਉਹ ਡਿਫਰੈਂਟ ਢੰਗ ਨਾਲ ਹੈਂਡਲ ਕਰ ਸਕਦੇ ਸੀ। ਉਹਨਾਂ ਨੇ ਆਪਣਾ ਫਿਰ ਉਹੀ ਜਿਹੜਾ ਉਹਨਾਂ ਦਾ ਸਟੈਂਸ ਹੁੰਦਾ ਹੈ ਕਿ ਭਾਈ ਦੁਨੀਆ ਦੇ ਵਿੱਚ ਮੈਂ ਪਾਕਿਸਤਾਨ 'ਚ ਭਾਵੇਂ ਇੱਕ ਡੈਮੋਕ੍ਰੈਟ ਮੇਰਾ ਕਰੈਕਟਰ ਹੈ, ਮਾਈਂਡ ਸੈਟ, ਔਰ ਡੈਮੋਕ੍ਰੇਸੀ ਇੱਕ ਚੰਗਾ ਸਿਸਟਮ ਹੈ ਦੁਨੀਆ 'ਚ ਕਮਜ਼ੋਰੀਆਂ ਦੇ ਬਾਵਜੂਦ, ਪਰ ਮੇਰੇ ਮੁਲਕ ਨੂੰ ਜਿਨ੍ਹਾਂ ਨੇ ਲੁੱਟਿਆ ਹੈ, ਜਿਨ੍ਹਾਂ ਨੇ ਇਸ ਦੇ ਖਜ਼ਾਨੇ ਖਾਲੀ ਕੀਤੇ ਨੇ ਔਰ ਅਕਾਊਂਟੇਬਿਲਿਟੀ ਔਰ ਦੂਜੇ, ਉਹਨਾਂ ਦੇ ਨਾਲ ਮੈਂ ਕਿਵੇਂ ਜਿਹੜਾ ਹੈ ਉਹ ਤੁਰ ਸਕਦਾ। ਸੋ ਮੈਂ ਸਮਝਦਾ ਵੀ ਜਿਹੜੀ ਉਹਨਾਂ ਦੀ ਸਪਿਰਿਟ ਸੀ ਮਿਸਟਰ ਫਾਰੂਕ ਹੈਦਰ ਦੀ, ਉਹ ਇੱਕ ਡਿਫਰੈਂਟ ਐਂਗਲ ਤੋਂ ਸੀ। ਔਰ ਇੱਦਾਂ ਦੇ ਮੌਕੇ ਭਾਵੇਂ ਹਿਸਾਬ ਤਾਂ ਕਿਹੜਾ ਕਿਸੇ ਨੇ, ਕੋਈ ਪ੍ਰਾਈਮ ਮਿਨਿਸਟਰ ਖੁਦ ਕਰਦੇ ਨੇ, ਕਈ ਚੀਜ਼ਾਂ ਨੇ, ਤੁਹਾਡੇ ਅਦਾਰੇ ਆਪਣਾ ਕੰਮ ਤੇ ਲੱਗੇ ਹੋਏ ਨੇ, ਤੇ ਜੇ ਤੁਹਾਡੇ ਅਦਾਰਿਆਂ ਚੋਂ ਉਹਨਾਂ ਦੇ ਵਿੱਚ ਕੋਈ ਨੈਬ ਹੋਏ, ਕੋਈ ਕੋਰਟਸ ਹੋਣ, ਕੋਈ ਦੂਸਰਾ ਸਿਸਟਮ ਹੋਏ, ਉਹ ਤੁਸੀਂ ਉਸ ਨੂੰ ਆਪਣਾ ਜਿਹੜਾ ਉਹ ਦੇ ਸਕਦੇ ਹੋ ਉਸ ਕਿਸਮ ਦਾ ਮੌਕਫ। ਪਰ ਮੈਂ ਸਮਝਦਾ ਵੀ ਇਸ ਕਿਸਮ ਦੇ ਮੌਕੇ ਜਦੋਂ ਕਿ ਤੁਸੀਂ ਇੱਕ ਪਾਸੇ ਨੇਸ਼ਨ ਦੇ ਇਕੱਠੇ ਹੋਣ ਦੀ ਗੱਲ ਕਰਦੇ ਹੋ, ਤੇ ਫਿਰ ਬੈਟਰ ਹੁੰਦਾ ਕਿ ਵੀ ਉਹੀ ਜਿਹੜਾ ਉਸ ਪਾਰਟ ਨੂੰ ਥੋੜਾ ਜਿਹਾ ਡਿਪਲੋਮੈਟਿਕਲੀ ਵੀ ਕਿਹਾ ਜਾ ਸਕਦਾ ਸੀ, ਬਟ ਉਹ ਇਮਰਾਨ ਖਾਨ ਸਾਹਿਬ ਦਾ ਸਟਾਈਲ ਵੀ ਹੈ। ਪਰ ਮੈਂ ਸਮਝਦਾ ਵੀ ਇਹ ਜਿਹੜੀ ਕਈ ਥਾਵਾਂ ਦੇ ਉੱਤੇ ਜਿਹੜੇ ਲੋਕ ਬੇਸ਼ੱਕ ਚੋਰ ਹੋਣ, ਪਰ ਜੇ ਉਹਨਾਂ ਦਾ ਪੈਟਰੀਓਟਿਜ਼ਮ ਜਿਹੜਾ ਹੈ, ਜਦੋਂ ਇਸ ਗੱਲ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ, ਔਰ ਉਹਦੇ 'ਚ ਉਹਨਾਂ ਨੇ ਈਵਨ ਆਪਣੀ ਜਦੋਂ ਮੋਦੀ ਨੂੰ ਉਹਨਾਂ ਨੇ ਕੋਟ ਕੀਤਾ ਕਿ ਭਾਈ ਉਹ ਕਿਵੇਂ ਜਿਹੜਾ ਹੈ ਉਹ ਹੁਣ ਨੈਸ਼ਨਲਿਸਟ ਬਣ ਰਿਹਾ, ਉਹਨਾਂ ਨੇ ਇੱਕ ਬੜੀ ਪਪੂਲਰ ਕੋਟ ਵੀ ਕੀਤੀ ਕਿ ਵੀ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਸੋ ਬੇਸ਼ੱਕ ਜਿਹੜੇ ਸਕਾਉਂਡਰਲ ਵੀ ਹੁੰਦੇ ਨੇ, ਲਟੇਰੇ, ਠੱਗ, ਚੋਰ, ਦੂਜੇ ਤੀਜੇ, ਉਹ ਵੀ ਆ ਕੇ ਪੈਟਰੀਓਟਿਜ਼ਮ ਦੇ ਥੱਲੇ, ਦੇਸ਼ ਭਗਤੀ ਦੇ ਥੱਲੇ ਜਾਂ ਕੌਮ ਪ੍ਰਸਤੀ ਦੇ ਥੱਲੇ ਆ ਕੇ ਲੁਕਦੇ ਨੇ। ਇੱਕ ਗਾਈਜ਼ ਹੁੰਦਾ ਜਿਹੜਾ ਇਨ ਡਿਸਗਾਈਜ਼ ਆ ਕੇ ਲੁਕਦੇ ਨੇ। ਪਰ ਦੂਸਰੇ ਪਾਸੇ ਮੈਨੂੰ ਇਹ ਲੱਗਦਾ ਹੈ ਹਮੇਸ਼ਾ ਕਿ ਵੀ ਕਈ ਵਾਰ ਜਿਹੜੇ ਲੋਕ ਬਹੁਤ ਵਾਰ ਕੁਛ ਉਹਨਾਂ ਦੇ ਕੰਮ ਨਾ ਵੀ ਠੀਕ ਹੋਣ, ਜਦੋਂ ਤੁਹਾਡੇ ਨੈਸ਼ਨਲ ਇੰਟਰਸਟ ਦੀ ਗੱਲ ਹੁੰਦੀ ਹੈ, ਇਹ ਤੁਹਾਡਾ ਵੱਡਾਪਨ ਹੁੰਦਾ ਹੈ ਕਿ ਤੁਸੀਂ ਘੱਟੋ ਘੱਟ ਲੋਕਾਂ 'ਚ ਪ੍ਰਭਾਵ ਦਿਓ ਕਿ ਤੁਸੀਂ ਜਿਹੜਾ ਉਹ ਹਰ ਇੱਕ ਨੂੰ ਇੱਕ ਪੇਜ ਤੇ ਦੇਖਣਾ ਚਾਹੁੰਦੇ ਹੋ। ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਹਿਸਾਬ ਨਾ ਹੋਏ ਜਾਂ ਅਕਾਊਂਟੇਬਿਲਿਟੀ ਨਾ ਹੋਏ। ਸੋ ਇਸ ਸਾਰੇ 'ਚ ਜਿਹੜੀ ਉਹਨਾਂ ਨੇ ਖਾਸ ਤੌਰ ਤੇ ਮੀਰਪੁਰ ਦੀ ਰੈਲੀ 'ਚ ਵੀ ਔਰ ਜਿਹੜੀ ਅੰਦਰ ਉਹਨਾਂ ਦੀ ਅਸੈਂਬਲੀ ਵਾਲੀ ਸਪੀਚ ਸੀ, ਉਹਦੇ 'ਚ ਵੀ ਉਹਨਾਂ ਦਾ ਸੀ ਮੋਦੀ ਔਰ ਇਸ ਫੌਜੀ ਚੀਫ ਜਿਹੜਾ ਇਹਨਾਂ ਨੇ ਮਨੋਜ ਮੁਕੰਦ ਨਿਰਵਾਣੇ ਬਣਾਇਆ, ਉਸ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ। ਔਰ ਜ਼ਾਹਰ ਹੈ ਕਿ ਵੀ ਕਸ਼ਮੀਰੀਆਂ ਵੱਲੋਂ ਇਹ ਤਵੱਕੋ ਵੀ ਕੀਤੀ ਜਾ ਰਹੀ ਹੈ ਕਿ ਵੀ ਬੇਸ਼ੱਕ ਉਹਨਾਂ ਨੇ ਨੈਸ਼ਨਲ ਅਸੈਂਬਲੀ ਦੇ ਵਿੱਚ ਬੜੀ ਜ਼ਬਰਦਸਤ ਤਕਰੀਰ ਕੀਤੀ ਔਰ ਸਾਰੇ ਪਾਸੇ UN ਸਿਕਿਉਰਿਟੀ ਕੌਂਸਲ 'ਚ ਵੀ 2-3 ਵਾਰ ਕਲੋਜ਼ ਡੋਰ
ਮੀਟਿੰਗ ਹੋਈ, ਪਰ ਉਹਨਾਂ ਨੂੰ ਲੱਗਦਾ ਵੀ ਜਿੰਨਾ ਕਰਨਾ ਚਾਹੀਦਾ ਉਹਨਾਂ ਹੋਇਆ ਨਹੀਂ ਜਾਂ ਉਹਨਾਂ ਕੀਤਾ ਨਹੀਂ। ਜੀ ਇਹ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਵੀ ਦਿੱਤਾ ਪ੍ਰਭਾਵ, ਔਰ ਉਹਨੇ ਜਿਹੜਾ ਇਹ ਸਾਰਿਆਂ ਨੂੰ ਪ੍ਰਾਈਮ ਮਿਨਿਸਟਰ ਨੇ ਜਦੋਂ ਲਿਆਂਦਾ, ਕਿਉਂਕਿ ਉਹਦੀ ਕਾਫੀ, ਜਿਵੇਂ ਮੈਂ ਕਿਹਾ ਵੀ ਜਿਹੜੇ ਫਾਰੂਕ ਹੋਰਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹ ਰਸਟਿਕ ਸੀ। ਕਈ ਮਾਮਲਿਆਂ 'ਚ ਇਹ ਵੀ ਹੁੰਦਾ ਜਦੋਂ ਤੁਸੀਂ ਇੱਕ ਬਜ਼ੁਰਗ ਉਮਰ 'ਚ ਆ ਜਾਂਦੇ ਹੋ ਜਾਂ ਥੱਕ ਜਾਂਦੇ ਹੋ, ਔਰ ਕਿਤੇ ਨਾ ਕਿਤੇ ਮਾਯੂਸੀ ਵੀ ਹੁੰਦੀ ਹੈ। ਔਰ ਇਮਰਾਨ ਖਾਨ ਹੋਰਾਂ ਨੇ ਇਸ ਐਂਗਲ ਨੂੰ ਠੀਕ ਐਡਰੈਸ ਕੀਤਾ ਕਿ ਜਿਨ੍ਹਾਂ ਦਾ ਈਮਾਨ ਹੈ, ਜਿਹੜੇ ਰੱਬ 'ਚ ਯਕੀਨ ਰੱਖਦੇ ਨੇ, ਉਹਨਾਂ ਲਈ ਮਾਯੂਸੀ ਦੀ ਕੋਈ ਥਾਂ ਨਹੀਂ। ਔਰ ਇਹ ਸਾਡੀ ਲੜਾਈ ਜਿਹੜੀ ਹੈ, ਔਰ ਉਹਨਾਂ ਨੇ ਇੱਕ ਬੜਾ ਚੰਗਾ ਨੁਕਤਾ ਲਿਆਂਦਾ ਕਿ ਵੀ ਇਹ 5 ਅਗਸਤ ਨੂੰ ਜੋ ਕੁਛ ਇਹਨਾਂ ਨੇ ਕੀਤਾ, ਖੁਦ ਹੀ ਉਹਨਾਂ ਦੇ ਇਸ ਐਕਸ਼ਨ ਨੇ ਕਸ਼ਮੀਰ ਦਾ ਇਸ਼ੂ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਲੈ ਆਂਦਾ ਵੀ ਕਿੰਨੇ ਚਿਰ ਤੋਂ ਤਾਂ UN ਸਿਕਿਉਰਿਟੀ ਕਾਉਂਸਲ ਕੀ UN 'ਚ ਇਹਦੀ ਗੱਲ ਨਹੀਂ ਸੀ ਹੁੰਦੀ। ਔਰ ਮੀਡੀਆ ਦੇ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ। ਉਹਨਾਂ ਨੇ ਨਿਊਯਾਰਕ ਟਾਈਮਜ਼ ਦੀ ਗੱਲ ਕੀਤੀ ਕਿ ਉਹਨੇ 3 ਐਡੀਟੋਰੀਅਲ ਲਿਖੇ ਨੇ। ਮੇਰੀ ਲਿਖਤ ਵੀ ਜਿਹੜੀ ਹੈ ਨਿਊਯਾਰਕ ਟਾਈਮ ਨੇ ਛਾਪੀ। ਪਹਿਲਾਂ ਵਾਸ਼ਿੰਗਟਨ ਪੋਸਟ ਨੇ ਲਿਖਤ ਛਾਪਣ ਤੋਂ ਨਾ ਕਰ ਦਿੱਤਾ ਸੀ, ਫਿਰ ਵਾਸ਼ਿੰਗਟਨ ਪੋਸਟ ਨੇ ਵੀ ਇਹਦੇ ਤੇ ਲਿਖਿਆ। ਉਹਨਾਂ ਨੇ ਬਾਕੀ ਮੀਡੀਆ ਦੀ ਵੀ ਗੱਲ ਕੀਤੀ, ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਇਹ ਜਿਹੜਾ ਇਹਨਾਂ ਦਾ ਇਹ ਰੈਟਰਿਕ ਹੈ ਇੰਡੀਆ ਦਾ ਕਿ ਭਾਈ 10 ਦਿਨਾਂ ਦੇ ਵਿੱਚ ਅਸੀਂ ਧੂੜ ਛਟਾ ਦੇਵਾਂਗੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਯੂ ਨੀਡ ਟੂ, ਇਹ ਮੈਂ ਹੁਣ ਦੋਨਾਂ ਨੂੰ ਮਿਕਸ ਵੀ ਕਰ ਰਿਹਾ ਕਿਉਂਕਿ ਸਪੀਚਿਸ ਦੇ ਕੁਝ ਕੰਟੈਂਟ ਕਾਮਨ ਨੇ ਉਹਨਾਂ ਦੀ, ਮੀਰਪੁਰ ਰੈਲੀ ਦੇ ਵੀ ਔਰ ਮੁਜ਼ੱਫਰਾਬਾਦ ਅਸੈਂਬਲੀ 'ਚ ਵੀ। ਯੂ ਨੀਡ ਟੂ ਬ੍ਰਸ਼ ਅਪ ਔਨ ਹਿਸਟਰੀ, ਇਟ ਸੀਮਸ ਯੋਰ ਡਿਗਰੀ ਵਾਜ਼ ਫੇਕ। ਉਹਨਾਂ ਨੇ ਉਹੀ ਝੋਟ ਮੋਦੀ ਤੇ ਕੀਤੀ ਜਿਹੜੇ ਉਹਨਾਂ ਦੇ ਆਪਣੇ ਕਰਦੇ ਨੇ ਵੀ ਡਿਗਰੀ ਦਿਖਾ ਤੇਰੇ ਕੋਲ ਕਿਹੜੀ। ਉਹਨਾਂ ਨੇ ਕਿਹਾ ਵੀ ਇਹ ਜੋ ਹੁਣ ਤੂੰ ਇਹਦਾ ਮਤਲਬ ਹਿਸਟਰੀ ਨਹੀਂ ਪੜ੍ਹੀ ਹੋਈ ਜਦੋਂ ਇਸ ਕਿਸਮ ਦੀਆਂ ਗੱਲਾਂ ਕਰਦੇ। ਔਰ ਉਹਨਾਂ ਨੇ ਕਿਹਾ ਵੀ ਦਾ ਲੀਡਰਸ ਹੂ ਹੈਡ ਸ਼ੋਨ ਸੱਚ ਪ੍ਰਾਈਡ ਹੈਡ ਆਲਵੇਜ਼ ਬੀਨ ਡਿਫੀਟਡ ਇਨ ਦਾ ਪਾਸਟ, ਗਿਵਿੰਗ ਐਗਜ਼ਾਮਪਲਸ ਆਫ ਫੇਲਿਅਰਸ ਆਫ ਹਿਟਲਰ ਐਂਡ ਨੈਪੋਲੀਅਨ ਫੋਰਸਿਸ ਟੂ ਪਰਮੀਏਟ ਰਸ਼ੀਆ, ਆਫ US ਫੋਰਸਿਸ ਟੂ ਵਿਨ ਦਾ ਅਫਗਾਨ ਵਾਰ ਐਂਡ ਟੂ ਕੰਕਰ ਵਿਤਨਾਮ। ਉਹਨਾਂ ਨੇ ਹਿਸਟਰੀ 'ਚ ਫ੍ਰੈਂਚ ਜਨਰਲ ਨੈਪੋਲੀਅਨ ਦੀ ਗੱਲ ਕੀਤੀ ਕਿ ਵੀ ਉਹ ਰੂਸ 'ਚ ਵੜਨਾ ਚਾਹੁੰਦਾ ਸੀ ਤੇ ਕਿਵੇਂ ਡਿਫੀਟ ਹੋਈ, ਔਰ ਅਮਰੀਕਾ ਦੀ ਵਿਤਨਾਮ 'ਚ ਹੋਏ ਜਾਂ ਸੋਵੀਅਤ ਯੂਨੀਅਨ 'ਚ ਹੋਏ। ਫਿਰ ਉਹਨਾਂ ਨੇ ਬਾਈ ਨੇਮ ਇਹ ਮੀਰਪੁਰ ਦੀ ਰੈਲੀ 'ਚ ਕਿਹਾ, ਨਰਿੰਦਰ ਮੋਦੀ, ਦਾ ਸਟੇਟਮੈਂਟ ਯੂ ਗੇਵ ਔਨ ਦਿਸ ਕੰਟਰੀ ਐਂਡ ਦਾ ਇੰਡੀਅਨ ਆਰਮੀ ਚੀਫ, ਦਿਸ ਇਜ਼ ਮਾਈ ਮੈਸੇਜ ਟੂ ਯੂ ਬੋਥ। You have already made a mistake on August 5th. Just remember, every citizen of this 200 million strong nation, down to the last child, will fight to their final breath. ਉਹਨੇ ਕਿਹਾ ਵੀ ਇਹ ਮੋਦੀ, ਉਹ ਫੌਜੀ ਚੀਫ, ਆ ਜਿਹੜੀ ਤੁਸੀਂ ਮੂੰਹ 'ਚੋਂ ਹਵਾ ਕੱਢੀ ਹੈ, ਇਸ ਗੱਲ ਦੀ ਤੁਸੀਂ ਖਬਰਦਾਰੀ ਰੱਖੋ। ਆਲਰੇਡੀ ਤੁਸੀਂ 5 ਅਗਸਤ ਨੂੰ ਇੱਕ ਵੱਡਾ ਗੁਨਾਹ ਕਰ ਬੈਠੇ ਹੋ, ਗਲਤੀ ਕਰ ਬੈਠੇ ਹੋ, ਔਰ ਹੁਣ ਇਹ 20 ਕਰੋੜ ਆਵਾਮ ਦਾ ਹਰ ਇੱਕ ਬੱਚਾ ਤੱਕ ਜਿਹੜਾ ਅਖੀਰਲੇ ਸਾਹ ਤੱਕ ਜਿਹੜਾ ਹੈ ਉਹ ਲੜੇਗਾ। ਵੀ ਵਿਲ ਸ਼ੋ ਯੂ ਹਾਊ ਵੀ ਕੈਨ ਫਾਈਟ, ਆਵਰ ਆਰਮੀ ਇਜ਼ ਵੈਲ ਰੈਕਗਨਾਈਜ਼ਡ, ਬੈਟਲ ਹਾਰਡਨਡ, ਆਵਰ ਪੀਪਲ ਆਰ ਗॉड ਫੀਅਰਿੰਗ, ਨਨ ਆਫ ਅਸ ਫੀਅਰ ਡੈਥ। ਕਿ ਵੀ ਅਸੀਂ ਤੁਹਾਨੂੰ ਫਿਰ ਦੱਸਾਂਗੇ ਵੀ ਜੰਗ ਕਿਹਨੂੰ ਕਹਿੰਦੇ ਨੇ। ਅਸੀਂ ਰੱਬ 'ਚ ਯਕੀਨ ਰੱਖਣ ਵਾਲੇ ਹਾਂ। ਸਾਡੀ ਫੌਜ ਉਹਨੇ ਕਈ ਮੁਹਿੰਮਾਂ ਜਿੱਤੀਆਂ ਹੋਈਆਂ ਨੇ, ਉਹਨਾਂ ਜੰਗਾਂ 'ਚੋਂ ਨਿਕਲੀ ਹੋਈ ਹੈ, ਔਰ ਇਹ ਜਿਹੜਾ ਤੁਹਾਨੂੰ ਜਿਹੜਾ ਇਸ ਦਾ ਸਾਡੇ 'ਚ ਕਿਸੇ 'ਚ ਮੌਤ ਦਾ ਡਰ ਨਹੀਂ। ਫਿਰ ਉਹਨਾਂ ਨੇ ਕਿਹਾ, ਇਫ ਯੂ ਆਰ ਅੰਡਰ ਦਾ ਫਾਲਸ ਇੰਪ੍ਰੈਸ਼ਨ that you will take any action against Pakistan to strengthen your Hindu voter base, it will be the last mistake you make, said the premier. ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਲੱਗਦਾ ਤੁਹਾਨੂੰ ਮੋਦੀ ਨੂੰ ਕਿ ਭਾਈ ਤੂੰ ਪਾਕਿਸਤਾਨ ਦੇ ਖਿਲਾਫ ਕੁਝ ਕਰਕੇ ਤੇ ਹਿੰਦੂ ਵੋਟਾਂ ਇਕੱਠੀਆਂ, ਫਿਰ ਉਹ ਵੋਟਾਂ ਵਾਲੀ ਗੱਲ ਤੱਕ ਪਹੁੰਚਣਾ ਨਹੀਂ, ਕਹਿਣਾ ਉਹ ਇਹ ਚਾਹੁੰਦੇ ਨੇ ਕਿ ਵੀ ਇਹ ਤੇਰੀ ਫਿਰ ਲਾਸਟ ਹੋਏਗਾ। ਔਰ ਪਾਰਲੀਮੈਂਟ 'ਚ ਵੀ ਉਹਨਾਂ ਨੇ ਕਿਹਾ, ਜਦੋਂ ਉਹਨਾਂ ਨੇ ਕਿਹਾ ਵੀ ਅੰਗਰੇਜ਼ੀ ਦਾ ਲਫ਼ਜ਼ ਹੈ ਫੇਟਲ ਮਿਸਟੇਕ, ਵੀ ਜੋ 5 ਅਗਸਤ ਨੂੰ ਮੋਦੀ ਨੇ ਕੀਤਾ ਉਹਨੇ ਫੇਟਲ ਮਿਸਟੇਕ ਕੀਤੀ ਹੈ। ਉਹਦੇ ਨਾਲ ਹੀ ਉਹਨੇ ਇਸ ਇਸ਼ੂ ਨੂੰ ਇੰਟਰਨੈਸ਼ਨਲ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ। ਔਰ ਇਹ ਸਾਰੇ ਦੇ ਨਾਲ ਉਹਨਾਂ ਨੇ ਫਿਰ ਪੂਰਾ ਇੱਕ ਨੈਰੇਟਿਵ ਦਿੱਤਾ ਹੈ ਕਿ ਵੀ ਜਦੋਂ ਵੀ ਕੋਈ ਲੀਡਰ ਆਪਣੀ ਮੁਹਿੰਮ ਜਿਹੜੀ ਆ ਉਹ ਨਫ਼ਰਤ ਦੇ ਉੱਤੇ, ਜਿਹੜੀ ਕਿ ਲੋਕਾਂ ਦੇ ਖਿਲਾਫ ਵੋਟਾਂ ਲੈਣ ਲਈ ਨਫ਼ਰਤ ਨੂੰ ਉਹ ਵੇਚਦਾ, ਇਲੈਕਸ਼ਨਾਂ ਤਾਂ ਜਿੱਤੀਆਂ ਜਾਂਦੀਆਂ ਨੇ, ਪਰ ਇਸ ਸਾਰੇ ਚੋਂ ਡਿਸਟਰਕਸ਼ਨ ਤੋਂ ਬਿਨਾਂ, ਜਿਹੜੀ ਡਿਸਟਰਕਸ਼ਨ ਤਬਾਹੀ ਇੰਤਜ਼ਾਰ ਕਰ ਰਹੀ ਹੁੰਦੀ ਹੈ, ਉਸ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲਦਾ। ਔਰ ਉਹਨਾਂ ਨੇ ਫਿਰ ਕਿਹਾ ਕਿ ਵੀ ਕਿਵੇਂ RSS ਦਾ ਮੈਨੀਫੈਸਟੋ ਸੀ ਕਸ਼ਮੀਰ ਬਾਰੇ, ਉਹ ਉਹਨੇ ਚੋਣਾਂ ਜਿੱਤਣ ਤੋਂ ਬਾਅਦ ਉਹਨੂੰ ਪੂਰਾ ਕੀਤਾ।
ਔਰ ਉਹਨੇ ਕਿਹਾ ਕਿ ਵੀ ਉਹ ਸਮਝਦਾ ਸੀ ਵੀ ਕਸ਼ਮੀਰੀਆਂ ਨੂੰ ਕੈਦ ਕਰੇਗਾ ਕੀ ਕਰ ਲੈਣਗੇ, ਲੇਕਿਨ he thought he would end the issue of Kashmir altogether, but the way issue has been internationalized, there is talk of Kashmir when it was never before discussed. ਕਹਿੰਦਾ ਵੀ ਉਹ ਤਾਂ ਇਹ ਸਮਝਦਾ ਸੀ ਕਿ ਮੈਂ ਗੱਲ ਮੁਕਾ ਦਿੱਤੀ ਹੈ, ਪਰ ਉਹਨੇ ਤਾਂ ਉਹ ਜਿਹੜਾ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਭੂੰਡਾਂ ਦਾ ਖੱਖਰ ਛੇੜ ਲਿਆ ਤੇ ਹੁਣ ਜਿਹੜੀ ਇਹ ਗੱਲ ਆਪਣੇ ਆਪ ਹੀ ਇੰਟਰਨੈਸ਼ਨਲਾਈਜ਼ ਹੋ ਗਈ ਹੈ। ਔਰ ਫਿਰ ਉਹਨਾਂ ਨੇ ਕਸ਼ਮੀਰੀਆਂ ਦੇ ਲਈ ਔਰ ਅੰਦਰ ਵੀ ਜਦੋਂ ਅਸੈਂਬਲੀ ਦੇ ਵਿੱਚ ਸੈਸ਼ਨ ਸ਼ੁਰੂ ਹੋਇਆ, ਉਹ ਜਿਹੜੇ ਲੋਕ ਕਸ਼ਮੀਰ 'ਚ ਮਾਰੇ ਗਏ ਨੇ, ਅਰਥਕੁਏਕ 'ਚ ਮਾਰੇ ਗਏ, ਜਿਹੜੇ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੇ ਲਈ ਮਜ਼ਹਬੀ ਤੌਰ ਦੇ ਉੱਤੇ ਜਿਹੜੀ ਆ ਉਹ ਪ੍ਰੇਅਰ ਕੀਤੀ ਗਈ। ਔਰ ਫਿਰ ਉਹਨਾਂ ਨੇ ਮੀਰਪੁਰ 'ਚ ਕਿਹਾ ਕਿ ਵੀ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ ਕਿ ਮੈਂ ਤੁਹਾਡਾ ਐਂਬੈਸਡਰ ਬਣਾਂਗਾ। ਔਰ ਤੁਸੀਂ ਸਾਡੇ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਹਿਊਜ ਕਰਾਊਡਸ ਮੀਰਪੁਰ ਦੀ ਰੈਲੀ ਦੇ ਵਿੱਚ। ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਹਰ ਫੋਰਨ ਲੀਡਰ ਦੇ ਨਾਲ ਕਸ਼ਮੀਰ ਦਾ ਇਸ਼ੂ ਚੁੱਕਿਆ। ਔਰ ਉਸ ਮੀਰਪੁਰ ਤਕਰੀਰ 'ਚ ਉਹਨਾਂ ਨੇ ਕਿਹਾ ਕਿ ਮੈਂ ਟਰੰਪ ਦੇ ਨਾਲ 3 ਵਾਰ ਗੱਲਬਾਤ ਕੀਤੀ ਹੈ, ਬ੍ਰਿਟਿਸ਼ ਪ੍ਰੀਮੀਅਰ ਬੋਰਿਸ ਜੌਨਸਨ ਦੇ ਨਾਲ ਗੱਲ ਕੀਤੀ ਹੈ, ਜਰਮਨ ਚਾਂਸਲਰ ਐਂਜਲਾ ਮਰਕੈਲ ਨਾਲ 2 ਵਾਰ ਗੱਲ ਕੀਤੀ ਹੈ। ਔਰ ਉਹਨਾਂ ਨੇ ਅਸੈਂਬਲੀ 'ਚ ਵੀ ਇਹ ਗੱਲ ਕਹੀ, ਉਹਨਾਂ ਨੇ ਕਿਹਾ ਕਿ ਐਂਜਲਾ ਮਰਕੈਲ ਨੂੰ ਜਦੋਂ ਮੈਂ ਦੱਸਿਆ ਉਹਨੂੰ ਕੁਝ ਨਹੀਂ ਸੀ ਪਤਾ ਕਸ਼ਮੀਰ ਬਾਰੇ, ਔਰ ਉਸ ਗੱਲਬਾਤ ਦਾ ਨਤੀਜਾ ਸੀ ਕਿ ਉਹ ਜਦੋਂ ਫਿਰ ਦਿੱਲੀ ਗਈ ਉਹਨੇ ਕਸ਼ਮੀਰ ਮੁੱਦੇ ਨੂੰ ਚੁੱਕਿਆ। ਔਰ ਇਹ ਅਸੀਂ ਮੀਡੀਆ 'ਚ ਡਿਸਕਸ ਵੀ ਕੀਤਾ ਸੀ। ਐਂਡ ਫਿਰ ਉਹਨਾਂ ਨੇ ਕਿਹਾ ਆਈ ਸਪੋਕ ਟੂ ਰਸ਼ੀਅਨ ਫੋਰਨ ਮਿਨਿਸਟਰ ਇਨ ਨਿਊਯਾਰਕ, spoke to French President Macron for half an hour and spoke in great detail with Canada's Prime Minister Justin Trudeau ਕਿ ਇਹਨਾਂ ਸਾਰਿਆਂ ਦੇ ਨਾਲ ਵੀ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਕਸ਼ਮੀਰੀਆਂ ਨੂੰ ਉਹਨਾਂ ਨੇ ਇਹ ਹੌਸਲਾ ਵੀ ਦਿੱਤਾ ਔਰ ਭਰੋਸਾ ਵੀ ਦਿੱਤਾ ਹੈ ਕਿ ਮੈਂ ਤੁਹਾਡਾ ਐਂਬੈਸਡਰ ਬਣ ਕੇ ਇਸ ਗੱਲ ਨੂੰ ਜਾਰੀ ਰੱਖਾਂਗਾ। ਔਰ ਇਸ ਵੇਲੇ ਦੁਨੀਆ ਜਾਣਦੀ ਹੈ ਵੀ ਕਸ਼ਮੀਰ ਦੀ ਕੀ ਸਿਚੁਏਸ਼ਨ ਹੈ। ਦਿਸ ਇਜ਼ ਦਾ ਰੀਜ਼ਨ ਵਾਈ ਦਾ RSS planned to spill the blood of Kashmiris in occupied Kashmir to terrorize them and to instill so much fear in their hearts that they accept what had been done in Kashmir has failed. Entire world now demands an end to this oppression. ਉਹਨਾਂ ਨੇ ਕਿਹਾ ਜੀ ਇਹ ਨਤੀਜਾ ਹੈ ਜਿੱਥੇ ਕਸ਼ਮੀਰੀਆਂ ਦੀ ਡਿਫਾਈਂਸ ਦੀ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਜੀ 80 ਲੱਖ ਨੇ ਜਦੋਂ ਕਰਫਿਊ ਚੁੱਕਿਆ ਉਹ ਇਵੇਂ ਜਿਹੜਾ ਭੀੜ ਦੀ ਭੀੜ ਆ ਜਾਏਗੀ, ਆਜ਼ਾਦੀ ਕਰਦੇ ਕਿ ਉਹਨਾਂ ਨੂੰ ਕੋਈ ਰੋਕ ਨਹੀਂ ਸਕੇਗਾ। ਔਰ ਉਹਨਾਂ ਨੇ ਕਿਹਾ ਕਿ ਕਸ਼ਮੀਰੀਆਂ ਦੀ ਆਜ਼ਾਦੀ ਦਾ ਦਿਨ ਜਿਹੜਾ ਬੜਾ ਕਰੀਬ ਹੈ। ਔਰ ਇਹ ਜਿਹੜੇ ਨੇ ਭਾਰਤ ਦੇ ਨੈਫੇਰੀਅਸ ਡਿਜ਼ਾਈਨ, ਮਾੜੀਆਂ ਜਿਹੜੀ ਉਹਨਾਂ ਦੀ ਬਦਨੀਤੀ ਔਰ ਉਹਨਾਂ ਦੀਆਂ ਨੀਤੀਆਂ ਵੀ ਨੇ ਔਰ ਜਿਸ ਕਿਸਮ ਦਾ ਉਹ ਜ਼ੁਲਮ ਕਰ ਰਹੇ ਨੇ ਇਹ ਮੁੱਕੇਗਾ। ਔਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਈਵਨ ਆਪਣੀ ਅਸੈਂਬਲੀ ਸਪੀਚ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਭਾਰਤ ਦੀਆਂ ਦੂਸਰੀਆਂ ਮਾਈਨੋਰਿਟੀਜ਼ ਵੀ ਅਕਲੀਤਾਂ ਵੀ ਸਮਝਦੀਆਂ ਨੇ ਕਿ ਵੀ ਇਹ ਜੇ ਇਸ ਆਪਣੇ ਮਿਸ਼ਨ 'ਚ ਕਾਮਯਾਬ ਹੁੰਦੇ ਨੇ ਤੇ ਫਿਰ ਅਗਲੀ ਵਾਰੀ ਉਹਨਾਂ ਨੇ ਸਭ ਤੋਂ ਪਹਿਲਾਂ ਨਾਲ ਸਿੱਖਾਂ ਦਾ ਜ਼ਿਕਰ ਕੀਤਾ ਹੈ, ਮਸੀਹ ਬਰਾਦਰੀ ਦਾ ਜ਼ਿਕਰ ਕੀਤਾ ਕਿਉਂਕਿ ਅਸੀਂ ਈਸਾਈ ਕਹਿੰਦੇ ਹਾਂ ਜ਼ਿਆਦਾ ਉੱਥੇ ਜ਼ਿਆਦਾ ਕਿਉਂਕਿ ਈਸਾ ਮਸੀਹ ਕਰਕੇ ਜਾਣਿਆ ਜਾਂਦਾ, ਮਸੀਹ ਬਰਾਦਰੀ ਕਿਹਾ ਜਾਂਦਾ। ਫਿਰ ਉਹਨਾਂ ਨੇ ਦਲਿਤ ਦਾ ਵੀ ਜ਼ਿਕਰ, ਭਾਵੇਂ ਉਹਨੂੰ ਉਹ ਡਾਲਿਟ ਕਰਕੇ ਕਿਹਾ ਉਹਨਾਂ ਨੇ, ਹਾਲਾਂਕਿ ਦਲਿਤ ਦਾ ਮਤਲਬ ਵੀ ਦਲਿਆ ਹੋਇਆ ਹੁੰਦਾ, ਅਪਰੈਸਡ ਲੋਕ। ਜਦੋਂ ਦਲਿਤ ਦੀ ਅਸੀਂ ਗੱਲ ਕਰਦੇ ਹਾਂ ਉਹਦੇ 'ਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਜਿਹੜੇ ਇਹ ਕਨਸਟੀਟਿਊਸ਼ਨਲ ਵਰਡ ਨੇ, ਲੇਕਿਨ ਦਲਿਤ ਓਵਰਆਲ ਦਾ ਮਤਲਬ ਇਹ ਹੈ ਕਿ ਜਿਹੜਾ ਅਪਰੈਸਡ, ਸੁਪਰੈਸਡ, ਰਿਪਰੈਸਡ ਲੋਕ। ਸੋ ਜ਼ਾਹਰ ਹੈ ਕਿ ਇਹ ਉਹਨਾਂ ਨੇ ਬਹੁਤ ਚੰਗੇ ਢੰਗ ਨਾਲ ਕੇਸ ਬਿਲਡ ਕੀਤਾ ਔਰ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਹੌਸਲੇ ਦੀ ਵੀ ਦਾਤ ਦਿੱਤੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ RSS ਹੈ ਜਿਹੜਾ ਬਿਲਕੁਲ ਨਾਜ਼ੀ ਲਾਈਕ, ਫਿਰ ਉਹਨਾਂ ਨੇ ਐਕਸਪਲੇਨ ਕੀਤਾ ਕਿ ਕਿਵੇਂ ਨਾਜ਼ੀਆਂ ਨੇ ਜਿਹੜਾ ਉਹ ਜਦੋਂ ਜਿਊਜ਼ ਔਰ ਦੂਸਰਿਆਂ ਦੇ ਉੱਤੇ ਜ਼ੁਲਮ ਕੀਤੇ ਔਰ RSS ਦੇ ਫਾਊਂਡਰ ਜਿਹੜੇ ਸੀ ਜਿਹਨੂੰ ਉਹ ਗੋਲਵਾਕਰ ਕਹਿੰਦੇ ਨੇ, ਵੈਸੇ ਗੋਲਵਲਕਰ ਨਾਂ ਹੈਗਾ ਉਹਦਾ, ਔਰ ਉਹਨੇ ਹਾਲਾਂਕਿ ਸ਼ੁਰੂਆਤ RSS ਦੀ ਹੈਡਗਵੇਅਰ ਨੇ ਕੀਤੀ, ਉਹਦਾ ਫਾਊਂਡਰ ਹੈਡਗਵੇਅਰ ਸੀ, ਪਰ ਗੋਲਵਲਕਰ ਜ਼ਿਆਦਾ ਦੇਰ ਰਿਹਾ ਇਸ ਲਈ ਉਹਦੇ ਨਾਂ ਦੀ ਚਰਚਾ ਜ਼ਿਆਦਾ ਹੁੰਦੀ ਹੈ। ਔਰ ਉਸੇ ਦੌਰ ਦੇ ਵਿੱਚ ਸਾਵਰਕਰ ਜਿਹੜਾ ਬੇਸ਼ੱਕ ਕਦੇ RSS ਦਾ ਹਿੱਸਾ ਨਹੀਂ ਰਿਹਾ, ਪਰ ਇਹ ਜਿਹੜੀ 2 ਨੇਸ਼ਨ ਥਿਊਰੀ ਦੇ ਥੱਲੇ ਔਰ ਮੁਸਲਮਾਨਾਂ ਨੂੰ ਬਿਲਕੁਲ ਜਿਹੜਾ ਉਹ ਹਿੰਦੂ ਬਣਾ ਦਿਓ, ਇਹ ਲਾਈਨ ਨੂੰ ਜ਼ਿਆਦਾ ਆਈਡੀਆਲੋਗ ਦੇ ਤੌਰ ਤੇ ਸਾਵਰਕਰ, ਹਿੰਦੂਤਵਾ ਲਫ਼ਜ਼ ਸਾਵਰਕਰ ਨੇ ਦਿੱਤਾ ਹੈ, ਜਿਹਦੇ ਥੱਲੇ ਫਿਰ ਬਾਅਦ ਦੇ ਵਿੱਚ ਸਾਰੇ ਹੀ ਰਲਗੜ ਹੋ ਗਏ, ਸਾਵਰਕਰ ਵੀ ਤੇ ਗੋਲਵਲਕਰ ਵੀ ਔਰ ਮਦਨ ਮੋਹਨ ਮਾਲਵੀਆ ਹਿੰਦੂ ਮਹਾਸਭਾ ਦਾ, ਜਿਹਨੇ ਇੱਕ ਅਲੱਗ ਆਰਗੇਨਾਈਜੇਸ਼ਨ ਬਣਾਈ ਕਿਉਂਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣਨ ਤੋਂ ਬਾਅਦ ਹਿੰਦੂਤਵਾ ਵਾਲੇ ਇਸ ਵਿਚਾਰਧਾਰਾ ਨਹੀਂ, ਮਦਨ ਮੋਹਨ ਮਾਲਵੀਆ ਨੇ
ਜਿਹੜਾ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਬਣਾਉਣ ਦਾ, ਔਰ ਕਿਵੇਂ ਜਾ ਕੇ ਰਾਜੇ ਮਹਾਰਾਜਿਆਂ ਤੋਂ ਪੈਸੇ ਇਕੱਠੇ ਕੀਤੇ ਔਰ ਕਿਸ ਕਿਸਮ ਦਾ ਉਹ ਸਾਰਾ ਬਣਾਇਆ ਕਿ ਵੀ ਹੁਣ ਇੱਕ ਦਲਿਤ ਜਿਹੜਾ ਮੁਸਲਮਾਨ ਜਿਹੜਾ ਸੰਸਕ੍ਰਿਤ ਦਾ ਸਕਾਲਰ, ਜਿਹਨੂੰ ਜਿਹੜਾ ਉਹਨਾਂ ਦੇ ਇੰਟਰਵਿਊ ਵਾਲਿਆਂ ਨੇ ਕਿੰਨੇ ਬੋਰਡਾਂ ਨੇ ਉਹਨੂੰ ਪਾਸ ਕੀਤਾ, ਇਵੈਂਚੁਅਲੀ ਉਹ ਐਜ਼ ਏ ਟੀਚਰ ਉਹ ਆਪਣੀ ਥਾਂ ਨਹੀਂ ਲੈ ਸਕਿਆ ਉਸ ਬਨਾਰਸ ਹਿੰਦੂ ਯੂਨੀਵਰਸਿਟੀ 'ਚ, ਕਿਉਂਕਿ ਸਟੂਡੈਂਟਸ ਨੇ ਕਿਹਾ ਕਿ ਜੀ ਇਹ ਤਾਂ ਸਿਰਫ ਇਹ ਸੰਸਕ੍ਰਿਤ ਸਾਡਾ ਇਕੱਲੀ ਜ਼ਬਾਨ ਨਹੀਂ ਹੈ, ਇਹ ਤਾਂ ਬ੍ਰਾਹਮਣ ਦਾ ਹੱਕ ਹੈ, ਇਹ ਤਾਂ ਮੁਸਲਮਾਨ ਹੈ। ਔਰ ਉਸ ਸਾਰੇ 'ਚੋਂ ਜਿਹੜਾ ਇਹ ਮਦਨ ਮੋਹਨ ਮਾਲਵੀਆ ਦਾ ਹੀ ਉਹ ਸਾਰਾ ਪਾਰਟ ਰੱਖਿਆ ਹੋਇਆ ਕਿ ਇਸ ਕਿਸਮ ਦੀ ਵਿਚਾਰਧਾਰਾ। ਸੋ ਕੁੱਲ ਮਿਲਾ ਕੇ ਇੱਕ ਪਾਸੇ ਤਾਂ ਇਸ ਦਾ ਚਰਚਾ ਰਿਹਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਮੋਦੀ ਨੇ ਕਿਉਂਕਿ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ, ਬਹੁਤ ਸਾਰੀ ਲਾਈਵ ਕਵਰੇਜ ਵੀ ਕਈ ਪਾਸਿਓਂ ਆਈ ਔਰ ਸਾਨੂੰ ਵੀ ਜਿਹੜਾ ਇਹ ਦੇਖਣ ਦਾ ਸੀ ਕਿ ਵੀ ਮੋਦੀ ਨੇ ਹੁਣ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ ਤਾਂ ਉਹਨੇ ਉਹੀ ਲਾਈਨ ਜਿਹੜੀ ਹੈ ਬਿਲਕੁਲ ਕਾਂਗਰਸ ਨੂੰ ਫਿਰ ਰਗੜੇ ਦਿੱਤੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਮਾਈਨੋਰਿਟੀਜ਼ ਹੁੰਦੀਆਂ ਨੇ ਉਹ ਕਿਵੇਂ ਫੁੱਟਬਾਲ ਬਣ ਜਾਂਦੀਆਂ ਮੈਜੋਰਿਟੇਰੀਅਨਿਜ਼ਮ ਦੇ ਉੱਤੇ ਖੇਡਣ ਵਾਲਿਆਂ ਦੀ। ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ, ਜੂਨ 84 ਦਰਬਾਰ ਸਾਹਿਬ ਤੇ ਹਮਲਾ, ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ, 10 ਸਾਲ ਪੂਰੇ ਪੰਜਾਬ ਦੇ ਵਿੱਚੋਂ ਇੱਕ ਪੂਰੀ ਜਨਰੇਸ਼ਨ ਦਾ ਮਾਰ ਮੁਕਾਣਾ, ਔਰ ਉਹ ਹਿੰਦੂ ਮੈਜੋਰਿਟੇਰੀਅਨਿਜ਼ਮ ਨੂੰ ਅਪੀਲ ਕਰਦੇ ਆ। ਇੰਦਰਾ ਗਾਂਧੀ ਦੇ ਇਸ ਐਕਸ਼ਨ ਤੋਂ ਬਾਅਦ ਭਾਵੇਂ ਉਹਦੀ ਸਜ਼ਾ ਉਹਨੂੰ ਆਪ ਨੂੰ ਵੀ ਮਿਲੀ, ਰਾਜੀਵ ਗਾਂਧੀ 3/4 ਮੈਜੋਰਿਟੀ ਦੇ ਨਾਲ ਜਿਹੜਾ ਉਹ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਆਉਂਦਾ ਜੀ, ਔਰ ਉੱਥੋਂ ਸਬਕ ਫਿਰ ਮੋਦੀ ਲੈਂਦਾ ਹੈ ਕਿ ਵੀ ਆਹ ਤਰੀਕਾ ਹੈ ਜਿਹੜਾ ਆਰਐਸਐਸ ਦੀ ਬਣਾਈ ਪਾਰਟੀ ਭਾਰਤੀ ਜਨਸੰਘ 2 ਸੀਟਾਂ ਮਿਲੀਆਂ ਸੀ ਬਿਗਨਿੰਗ ਦੇ ਵਿੱਚ, ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਔਰ ਦੂਸਰੇ। ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਹੈ ਜੇ ਸਿੱਖਾਂ ਨੂੰ ਮਾਰ ਕੇ 3/4 ਮੈਜੋਰਿਟੀ ਰਾਜੀਵ ਗਾਂਧੀ ਲੈ ਸਕਦਾ ਤਾਂ ਅਸੀਂ ਤਾਂ ਪਹਿਲਾਂ ਤੋਂ ਹੀ ਮੁਸਲਮਾਨਾਂ ਦੇ ਅਗੇਂਸਟ ਸਾਡੀ ਆਰਗੇਨਾਈਜੇਸ਼ਨ ਦਾ ਬੇਸ ਹੀ ਉਹ ਹੈ। ਸੋ ਉਹਨੇ 2002 ਚ ਗੁਜਰਾਤ ਚ ਉਹੀ ਕਾਰਾ ਕੀਤਾ ਔਰ ਉਹ ਕੱਲਾ ਨਾ ਸਿਰਫ ਬੀਜੇਪੀ ਦੀ ਜਿੱਤ ਦਾ ਕਾਰਨ ਬਣਿਆ, ਉਹ ਇੱਕ ਮਰਡਰਰ ਬੁੱਚਰ ਰੰਗਾ ਬਿੱਲਾ ਕਾਤਲਾਂ ਦੀ ਜੋੜੀ ਮੋਦੀ ਅਮਿਤ ਸ਼ਾਹ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਕੇ ਦੂਸਰੀ ਵਾਰੀ ਪਹੁੰਚ ਗਿਆ। ਹੁਣ ਜਦੋਂ ਕਿ ਕਾਂਗਰਸ ਹਾਲਾਂ ਅਜੇ ਖੁੱਲ ਕੇ ਉਹ ਕੋਈ ਸ਼ਾਹੀਨ ਬਾਗ ਚ ਉਹਨਾਂ ਦੇ ਨਾਲ ਖਲੋਣ ਜਾਂ ਪਬਲਿਕਲੀ, ਲੇਕਿਨ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਚੋਂ ਅਸੀਂ ਫਾਇਦਾ ਚੁੱਕ ਸਕਦੇ ਹਾਂ। ਜਿਹੜੀ ਇੱਕ ਵੇਵ ਮੋਦੀ ਦੇ ਖਿਲਾਫ, ਉਹ ਸ਼ਾਹੀਨ ਬਾਗ ਹੋਏ ਦਿੱਲੀ ਦਾ ਜਾਂ ਜ਼ੋਹਰ ਬਾਗ ਹੋਏ ਲਖਨਊ ਦਾ, ਔਰ ਭਾਰਤ ਭਰ ਦੇ ਵਿੱਚ ਜਿਹੜੇ ਲੋਕ ਆ ਕੇ ਖਲੋਤੇ ਨੇ, ਇਕੱਲੇ ਮੁਸਲਮਾਨ ਤਾਂ ਨਹੀਂ ਨੇ। ਹੁਣ ਪਾਰਲੀਮੈਂਟ 'ਚ ਜਦੋਂ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਡਿਸਕਸ਼ਨ ਹੁੰਦੀ ਹੈ ਤੇ ਮੋਦੀ ਕਾਂਗਰਸ ਨੂੰ ਜਿਹੜਾ ਐਡਰੈਸ ਕਰਕੇ ਕਹਿੰਦਾ ਹੈ ਕਿ ਤੁਸੀਂ ਸਿੱਖ ਭਰਾਵਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ, ਤੁਸੀਂ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ, ਭੀੜਾਂ ਨੂੰ ਉਕਸਾਇਆ, ਉਹਨੂੰ ਤੁਸੀਂ ਚੀਫ ਮਿਨਿਸਟਰ ਬਣਾਇਆ, ਜ਼ਾਹਰ ਹੈ ਮੱਧ ਪ੍ਰਦੇਸ਼ ਦੇ ਕਮਲਨਾਥ ਦਾ। ਤੁਸੀਂ ਸਿੱਖ ਭਰਾਵਾਂ ਦਾ ਜਾਂ ਜਿਹੜਾ ਆਸਥਾ ਦਾ ਥਾਂ ਕਰਤਾਰਪੁਰ ਲਾਂਘਾ ਕਦੇ ਨਹੀਂ ਬਣਾਇਆ ਔਰ ਉਹਨੂੰ ਟਾਲਿਆ, ਮੈਂ ਉਹਨੂੰ ਬਣਾਇਆ, ਮੈਂ ਜਿਹੜਾ ਉਹ ਇਹ ਕੀਤਾ। ਤੇ ਮੈਂ ਹੁਣ ਇਹ ਹੈ ਕਿ ਕਿਵੇਂ ਘੱਟ ਗਿਣਤੀਆਂ ਫੁੱਟਬਾਲ ਬਣਦੀਆਂ ਨੇ। ਉਹ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਮੁਸਲਮਾਨ ਤੂੰ 2002 ਚ ਕੀਤਾ, ਹਾਲਾਂ ਉਹ ਵੀ ਕਾਂਗਰਸ ਨੇ ਕਦੇ ਖੁੱਲ ਕੇ ਨਹੀਂ ਕਿਹਾ, ਪਰ ਜ਼ਾਹਰ ਹੈ ਤੇ ਉਹਨੂੰ ਕਹਿੰਦਾ ਜੇ ਅਸੀਂ ਕੀਤਾ ਇਹਦਾ ਮਤਲਬ ਉਹ ਹੁੰਦਾ, ਇਹ ਤਾਂ ਨਹੀਂ ਮੰਨਦਾ ਵੀ ਅਸੀਂ ਕੀਤਾ ਤੇ ਤੁਸੀਂ ਕਿਹੜਾ ਨਹੀਂ ਕੀਤਾ। ਹੁਣ ਇਹ ਹੈ ਵੀ ਸਿੱਖ ਔਰ ਮੁਸਲਮਾਨ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਫੁੱਟਬਾਲ ਬਣੇ ਹੋਏ ਨੇ। ਇਹ ਨੇਸ਼ਨ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਹੈ ਉਹ ਡਿਬੇਟ ਹੋ ਰਹੀ। ਇਹਨਾਂ ਨੂੰ ਕੋਈ ਪੁੱਛੇ ਕਿ 35 ਸਾਲਾਂ 'ਚ ਤੁਹਾਨੂੰ ਕਿਹੜਾ ਮੌਕਾ ਨਹੀਂ ਸੀ ਮਿਲਿਆ ਕਿ ਤੁਸੀਂ ਸਿੱਖਾਂ ਨੂੰ ਜਸਟਿਸ ਨਾ ਦਿੰਦੇ। ਵਾਜਪਾਈ ਦੀ 3 ਵਾਰ ਸਰਕਾਰ ਬਣੀ, ਇੱਕ ਵਾਰ 13 ਦਿਨ ਲਈ, ਇੱਕ ਵਾਰੀ 13 ਮਹੀਨੇ ਲਈ, ਇੱਕ ਵਾਰੀ ਪੂਰੇ 5 ਸਾਲ। ਰਾਦਰ ਉਸ ਵਾਜਪਾਈ ਅਡਵਾਨੀ ਦੀ ਸਰਕਾਰ 'ਚ ਉਸ ਤੋਂ ਪਹਿਲਿਆਂ ਨੇ ਤਾਂ ਭਾਰਤ ਭਰ 'ਚ ਮਾਰੇ ਸੀ, ਕਸ਼ਮੀਰ 'ਚ ਸਿੱਖ ਬਚੇ ਹੋਏ ਸੀ। ਪਰ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੀ ਭਾਰਤ ਫੇਰੀ ਸ਼ੁਰੂ ਕੀਤੀ, ਅਡਵਾਨੀ ਔਰ ਉਹਨਾਂ ਦੀਆਂ ਏਜੰਸੀਆਂ ਦੀ ਜਿਹੜੀ ਸਾਜ਼ਿਸ਼ ਦੇ ਥੱਲੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖ ਜਿਹੜੇ ਨੇ ਉਹ ਘਰੋਂ ਕੱਢ ਕੇ ਗੁਰਦੁਆਰਿਆਂ ਦੀ ਕੰਧਾਂ ਨਾਲ ਖੜੇ ਕਰਕੇ ਮਾਰੇ ਗਏ। ਔਰ ਇਸ ਨੂੰ ਅਸੀਂ ਦੇਖ ਰਹੇ ਹਾਂ ਕਿ 20 ਸਾਲ ਹੋ ਗਏ ਨੇ। ਜਸਟਿਸ ਕਿਹਨੇ ਦੇਣਾ ਸੀ? ਰਾਦਰ ਉਹਨੂੰ ਕਵਰ ਕਰਦੇ ਆ ਕਿ ਜੀ ਇਹ ਪਾਕਿਸਤਾਨ ਤੋਂ ਆਏ ਲਸ਼ਕਰੇ ਤੋਇਬਾ ਨੇ ਮਾਰੇ ਜਾਂ ਦੂਜੇ 5 ਬੇਗੁਨਾਹ ਮੁਸਲਮਾਨ ਮੁੰਡੇ
ਲਾਗਲੇ ਪੱਥਰੀ ਬਲ ਤੋਂ ਚੁੱਕ ਕੇ ਮਾਰ ਦਿੱਤੇ। ਜੀ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇੱਕ ਪਾਸੇ ਇਹ ਫਰਾਡ ਪਾਰਲੀਮੈਂਟ ਦੇ ਵਿੱਚ ਹੋ ਰਿਹਾ ਸੀ, ਦੂਸਰੇ ਪਾਸੇ ਇਮਰਾਨ ਖਾਨ ਇਮਾਨਦਾਰੀ ਦੇ ਨਾਲ, ਔਰ ਕਿਉਂਕਿ ਹਿਸਟਰੀ ਦੇ ਉੱਤੇ ਉਹਨਾਂ ਨੇ ਕਿਹਾ ਵੀ ਮੈਂ ਹਿਸਟਰੀ ਦਾ ਸਟੂਡੈਂਟ ਹਾਂ, ਔਰ ਜੋ ਨੈਰੇਟਿਵ ਦਿੱਤਾ ਹੈ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੰਨੀ ਤੇਜ਼ੀ ਨਾਲ ਦੁਨੀਆ ਨੂੰ ਇਹਨਾਂ 6 ਮਹੀਨਿਆਂ 'ਚ ਸਮਝ ਆਇਆ ਹੈ ਭਾਰਤ ਦਾ ਅਸਲੀ ਚਿਹਰਾ, ਜਿਹੜਾ ਗਾਂਧੀ ਬ੍ਰਾਂਡ ਐਂਬੈਸਡਰ ਤੋਂ ਹੁਣ ਨਾਜ਼ੀ ਬ੍ਰਾਂਡ ਐਂਬੈਸਡਰ ਬਣ ਗਿਆ, ਇਹ 6 ਮਹੀਨਿਆਂ 'ਚ ਕਸ਼ਮੀਰੀਆਂ ਦੀ ਕੁਰਬਾਨੀ ਦੀ ਬਦੌਲਤ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੀ ਔਰ ਜੇ ਭਾਰਤ ਦੇ ਮੁਸਲਮਾਨ ਵੀ ਅੱਜ ਔਰ ਕੱਲ ਦੀ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਵੀ ਕਾਸ਼ ਇਹ ਜਿਹੜੇ ਹੁਣ ਸ਼ਾਹੀਨ ਬਾਗ, ਜ਼ੋਹਰ ਬਾਗ ਔਰ ਸਾਰੀਆਂ ਥਾਵਾਂ ਤੇ ਨਿਕਲੇ ਨੇ, ਜਦੋਂ 5 ਅਗਸਤ ਨੂੰ 2019 ਨੂੰ ਧਾਰਾ 370 ਖਤਮ ਕੀਤੀ ਗਈ ਸੀ, ਕਾਸ਼ ਉਦੋਂ ਨਿਕਲੇ ਹੁੰਦੇ, ਤੇ ਜੇ ਉਦੋਂ ਨਿਕਲੇ ਹੁੰਦੇ ਤੇ ਫਿਰ ਇਹ ਸੀਏ ਤੇ ਦੂਜੇ ਲਿਆਉਣ ਦਾ ਹੌਸਲਾ ਨਾ ਹੁੰਦਾ। ਪਰ ਫਿਰ ਵੀ ਦੇਰ ਆਏ ਦਰੁਸਤ ਆਏ, ਜੇ ਹੁਣ ਵੀ ਹੌਸਲਾ ਰੱਖ ਕੇ, ਹਾਲਾਂਕਿ ਵਿਚਾਰੇ ਆਪਣੇ ਆਪ ਨੂੰ ਤਿਰੰਗੇ ਨਾਲ ਵੀ ਲਪੇਟ ਰਹੇ ਨੇ, ਹੁਣ ਹਵਨ ਵੀ ਕੀਤਾ ਸ਼ਾਹੀਨ ਬਾਗ 'ਚ ਦੱਸਣ ਦੇ ਲਈ ਜੀ ਅਸੀਂ ਦੂਜੇ ਸਾਰਿਆਂ ਨਾਲ ਦੇਸ਼ ਪ੍ਰੇਮ ਦੇ ਗੀਤ ਵੀ ਪੜ੍ਹ ਰਹੇ ਨੇ, ਵੰਦੇ ਮਾਤਰਮ ਵੀ ਕਰ ਰਹੇ ਨੇ, ਪਰ ਉਹ ਉੱਥੇ ਬੈਠਾ ਕਹਿ ਰਿਹਾ। ਔਰ ਸਾਰੀਆਂ ਦਿੱਲੀ ਚੋਣ ਪ੍ਰਚਾਰ ਵੇਲੇ ਤੁਸੀਂ ਅਮਿਤ ਸ਼ਾਹ ਦੇਖ ਲਓ, ਤੁਸੀਂ ਦੂਜੇ ਦੇਖ ਲਓ, ਅਮਿਤ ਸ਼ਾਹ ਕਹਿ ਰਿਹਾ ਹੈ ਕੇਜਰੀਵਾਲ ਉਹਨਾਂ ਨੂੰ ਬਿਰਿਆਨੀ ਖਵਾ ਰਿਹਾ ਸ਼ਾਹੀਨ ਬਾਗ ਵਾਲਾ। ਹੁਣ ਇਹ ਵੀ ਖੁਰਾਕ, ਹੁਣ ਬਿਰਿਆਨੀ ਕੌਣ, ਸਾਰੇ ਹੀ ਬਿਰਿਆਨੀ ਖਾਂਦੇ ਨੇ, ਕੋਈ ਵੈਜੀਟੇਰੀਅਨ ਬਿਰਿਆਨੀ ਹੈ, ਪਰ ਉਹ ਵੀ ਮੁਸਲਮਾਨਾਂ ਦੇ ਖਾਤੇ 'ਚ। ਉਸ ਤੋਂ ਪਹਿਲਾਂ ਮੋਦੀ ਕਹਿ ਚੁੱਕਾ ਸੀ ਕਿ ਪਹਿਰਾਵੇ ਸੇ ਦੇਖੋ ਕੌਣ ਕਿਆ ਕਰ ਰਿਹਾ ਹੈ, ਔਰ ਅਮਿਤ ਸ਼ਾਹ ਇਹ ਕਹਿ ਰਿਹਾ ਕਿ ਇਹ ਜਿਹੜਾ ਹੈ ਇਸ ਵੇਲੇ ਇੱਕ ਪਾਸੇ ਦੇਸ਼ ਦੇ ਪੁੱਤਰ ਨੇ, ਦੂਜੇ ਪਾਸੇ ਸ਼ਾਹੀਨ ਬਾਗ ਹੈ, ਮਤਲਬ ਉਹਨੂੰ ਪਾਕਿਸਤਾਨ ਵਰਸਸ ਇੰਡੀਆ ਬਣਾ ਦਿੱਤਾ। ਉਹਨਾਂ ਦਾ ਹੀ ਮਿਨਿਸਟਰ ਜਿਹੜਾ ਹੈ ਉਹ ਬਾਹਰ ਜਾ ਕੇ ਆਪਣੇ ਚੋਣ ਜਲਸੇ 'ਚ ਕਹਿ ਰਿਹਾ ਹੈ ਕਿ ਵੀ ਦੇਸ਼ ਕੇ ਗੱਦਾरों को, ਤੇ ਕਰਾਊਡ ਜਿਹੜੀ ਅੱਗੋਂ ਕਹਿ ਰਹੀ ਹੈ ਗੋਲੀ ਮਾਰੋ ਸਾਲੋं को, ਔਰ ਇਹ ਮਿਨਿਸਟਰ, ਸੈਂਟਰਲ ਮਿਨਿਸਟਰ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਇਹੀ ਹੇਟ ਹੈ, ਔਰ ਬਿਲਕੁਲ ਇਮਰਾਨ ਖਾਨ ਉਹਨਾਂ ਨੇ ਠੀਕ ਕਿਹਾ ਕਿ ਇਹ ਜਿਹੜੀ ਸਾਰੇ ਲੋਕ ਉਸ ਹੇਟਡ ਦੇ ਉੱਤੇ ਪਾਲੇ ਹੋਏ ਨੇ, ਇਹ ਚੋਰ ਠੱਗ, ਜਿਵੇਂ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਫਿਊਜ ਆਫ ਦਾ ਸਕਾਉਂਡਰਲਸ। ਪਰ ਉਹਨਾਂ ਨੇ ਜਿਹੜੀ ਵਾਰਨਿੰਗ ਵੀ ਦਿੱਤੀ ਕਿ ਭਾਈ ਇਹ ਜਿਹੜਾ ਤੁਸੀਂ ਜੰਗਬਾਜ਼ੀ ਦੀਆਂ ਗੱਲਾਂ ਕਰਦੇ ਹੋ, ਇਹ ਫਿਰ ਤੁਹਾਨੂੰ ਤੁਹਾਡਾ ਕੀ ਹਸ਼ਰ ਹੋਏਗਾ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਫੇਥ ਵਾਲੇ ਲੋਕ ਹੈ, ਫੌਜ ਵੀ ਸਾਡੀ ਨੂੰ ਲੜਨਾ ਆਉਂਦਾ, ਤੇ ਫਿਰ ਦੇਖ ਲੈਣਾ ਵੀ ਇਹਦੇ ਨਤੀਜੇ ਕੀ ਨਿਕਲਣਗੇ। ਸੋ ਅਸੀਂ ਇੱਕ ਵਾਰ ਫਿਰ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਯਕਜ਼ਦੀ ਦਾ ਇਜ਼ਹਾਰ ਕਰਦੇ ਹਾਂ, ਔਰ ਜ਼ਾਹਰ ਹੈ ਕਿ ਰੱਬ ਦੇ ਅੱਗੇ ਤੁਸੀਂ ਦੁਆ ਹੀ ਕਰਦੇ ਹਾਂ ਅਸੀਂ, ਬਾਕੀ ਤਾਂ ਕਸ਼ਮੀਰੀ ਖੜੇ ਨੇ ਔਰ ਉਸੇ ਹੀ ਡਿਫਾਈਂਸ ਦੇ ਨਾਲ, ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਵੱਡੀ ਫੌਜ ਛੋਟੀ ਨੂੰ ਹਰਾ ਸਕਦੀ ਹੈ, ਤਾਕਤਵਰ ਰਜੀਮ ਕਮਜ਼ੋਰ ਜਨਤਾ ਦੇ ਉੱਤੇ ਇਵੇਂ ਪੈ ਸਕਦੇ ਨੇ ਜਿਵੇਂ ਸ਼ੇਰ ਜਿਹੜਾ ਉਹ ਭੇਡਾਂ ਦੇ ਵੱਗ ਤੇ ਪੈਂਦਾ, ਪਰ ਅਲਟੀਮੇਟਲੀ ਜੇ ਤੁਸੀਂ ਹਾਰ ਮੰਨੀ ਨਹੀਂ ਤੇ ਫਿਰ ਤੁਸੀਂ ਹਾਰੇ ਨਹੀਂ ਹੋ। ਸੋ ਕਸ਼ਮੀਰੀਆਂ ਨੇ ਹਾਰ ਮੰਨੀ ਨਹੀਂ।